ਖਿੱਚਦੇ ਕੰਮ ਡੇਰੇ ਵਾਲੇ ਖਿੱਚਦੇ ਕੰਮ ਲੇਟ ਹੋ ਗਈ ਯਾਰ। ਦਰਿਆ ਦੇ ਵਗਣ ਦੇ ਪੂਰਾ ਜ਼ੋਰੋ ਸ਼ੋਰ ਦੇ ਨਾਲ। ਤੇ ਆ ਬਾਈ ਹੁਣਾਂ ਦਾ ਵੀ ਬੰਨ ਨਾ ਬੰਨ ਲਾਉਂਦੇ ਪਿਆ ਇੱਥੋਂ ਇਸ ਜਗ੍ਹਾ ਦੇ ਉੱਤੇ ਵੀ ਜਿਹੜਾ ਨਾ ਪਾਣੀ ਕਿਤੇ ਐ ਨੂੰ ਇਸ ਪਿੰਡ ਨੂੰ ਇੰਟਰ ਨਾ ਹੋ ਜਾਵੇ। ਡੂਟ ਬੰਦਾ ਆਂਦਾ ਸਾਡਾ ਬੰਦਾ ਡੂਟ ਚਾਹ ਰਿਹਾ ਸਾਡੇ ਤੇ ਬੱਚਿਆਂ ਦੀ ਰੋਜੀ ਮਾਲ ਡੰਗਰ ਲੋੜ ਕੇ ਬੱਚੇ ਲੋੜ ਸਾਰੇ ਅਸੀਂ ਰੋਜੀ ਜਿਹੜੀ ਲਿਆ ਨੇ ਸਾਡੀ ਮਲਾਹ ਤੇ ਮਸ਼ਾਬਾ ਸੇ ਜਿਹੜੇ ਵਿਚਾਰੇ ਸਾਨੂੰ ਬਾਹਰ ਕੱਢ ਰਹੇ ਇਹਦਾ ਰਾਸ਼ਨ ਜਿਹੜਾ ਇੱਕ ਦੇਗਾ ਪਾਈਏ ਰੱਖ ਲਈ ਕਿ ਇਹਨਾਂ ਨੂੰ ਦੇ ਦੇ ਵੀਰ ਲੈਣ ਚ ਲੱਗ ਗਈ ਯਾਰ ਮਿਹਰਬਾਨੀ ਆ ਮਿਹਨਤੀ ਆ ਮੇਰਾ ਭਰਾ ਸਾਰਿਆਂ ਦਾ। ਧਿਆਨ ਨਾਲ ਯਾਰ ਮੇਰਾ ਵੀਰ। ਜਿਹੜੇ ਜੀ ਇੱਥੇ ਨੇ ਉਹਨਾਂ ਵਾਸਤੇ ਭਾਈ ਖਾਣਾ ਲੈ ਲਓ ਤੇ ਬੱਚੇ ਜਿਹੜੇ ਨੇ ਉਹਨਾਂ ਨੂੰ ਭੇਜ ਦਿਓ। ਆ ਪਾਣੀ ਦੀਆਂ ਵੀ ਬੋਤਲਾਂ ਦਿਓ। ਪਾਣੀ ਦੇਤਾ ਪੈਟ ਦੇਤੇ ਆ ਦੋ ਆਪੇ ਵੰਡ ਲੈਣਗੇ ਬਾਈ। ਦੱਸਿਓ ਆਇਓ ਅੱਗੇ ਆਇਓ ਕਿੰਨੇ ਜੀਓ ਦਿਓ ਜੀ ਦੋ ਦਿਓ। ਹਾਂਜੀ ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਹਾਂ ਵਧੀਆ ਹੋਵੋਗੇ। ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ। ਇਸ ਟਾਈਮ ਆਪਾਂ ਮੌਜੂਦ ਹਾਂ ਜੀ ਤਹਿਸੀਲ ਮਿੰਚਨਾਬਾਦ ਪਿੰਡ ਅੱਕਾਂ ਵਾਲੀ। ਤੁਹਾਨੂੰ ਪਤਾ ਵਾ ਕਿ ਸਲਾਬ ਦੀ ਜ਼ਦ ਦੇ ਵਿੱਚ ਇਹ ਪਿੰਡ ਆਏ ਹੋਏ ਨੇ। ਦਰਿਆ ਸਤਲੁਜ ਦਾ ਸਾਰਾ ਇਹ ਏਰੀਆ ਵਾ ਤੇ ਆਪਾਂ ਇੱਥੇ ਰੁਕਿਆ ਜੀ ਸ਼ਹਿਜ਼ਾਦ ਜਈਆ ਸਾਹਿਬ ਦੇ ਘਰੇ ਤੇ ਸਾਰਾ ਇੰਤਜ਼ਾਮ ਰਾਸ਼ਨ ਪਾਣੀ ਦਾ ਇੱਥੇ ਹੀ ਕੀਤਾ ਸੀ। ਤੇ ਅਸੀਂ ਕਿਹਾ ਵੀ ਇੱਥੇ ਰਾਸ਼ਨ ਜਿਹੜਾ ਪਕਾ ਕੇ ਆਰਾਮ ਸਕੂਨ ਦੇ ਨਾਲ ਆਪਾਂ ਲੈ ਜਾਵਾਂਗੇ। ਬਾਰਿਸ਼ ਜਿਹੜੀ ਆ ਉਹ ਪਿਛਲੇ ਤਕਰੀਬਨ 2 ਘੰਟੇ ਤੋਂ ਲਗਾਤਾਰ ਮੁਸਲਸਲ ਹੋਈ ਜਾਂਦੀ ਪਈ ਆ, ਰੁਕਣ ਦਾ ਨਾਂ ਨਹੀਂ ਲੈਂਦੀ ਪਈ। ਤੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਪਾਣੀ ਦੀ ਜਿਹੜੀ ਹੁਣ ਸਤ੍ਹਾ ਵਾ ਹੋਰ ਜ਼ਿਆਦਾ ਚੜ੍ਹ ਜਾਣੀ, ਕਿਉਂਕਿ ਬਾਰਿਸ਼ ਕਰਕੇ ਬਹੁਤ ਜ਼ਿਆਦਾ ਕੰਮ ਖਰਾਬ ਹੋ ਜਾਂਦਾ। ਬਾਕੀ ਅੱਲਾਹ ਪਾਕ ਜਿਹੜਾ ਵਾ ਆਪਦਾ ਕਰਮ ਕਰੇ, ਖੈਰ ਕਰੇ। ਤੋ ਜਈਆ ਸਾਹਿਬ ਬਾਰਿਸ਼ ਦਾ ਕੀ ਸੂਰਤ ਹਾਲਾਤ ਤੁਹਾਡੇ? ਮੇਰੇ ਵਾਲਾ ਸਾਹਿਬ ਨਾਲ ਹਾਲਾਤ ਪਾਣੀ ਵਧਾ ਜਾ ਰਿਹਾ ਹੈ, ਉਤੋਂ ਬਾਰਿਸ਼ ਹੈ, ਕੱਚੇ ਘਰ ਨੇ ਤੇ ਜਿਸ ਬੰਦੇ ਨੂੰ ਸਲਾਬ ਨਹੀਂ ਹਾਂ ਉਹਨਾਂ ਨੂੰ ਤਾਂ ਸੋਨੇ ਦੀ ਕਣੀ ਵੀ ਮਾਰਦੀ। ਸਹੀ ਗੱਲ ਹਾਂ। ਬਾ ਅੱਲਾਹ ਤਾਲਾ ਰਹਿਮ ਕਰੇ। ਤੇ ਦੇਗਾਂ ਵਗੈਰਾ ਜਿਹੜੀਆਂ ਆਪਣੀਆਂ ਤਕਰੀਬਨ ਰੈਡੀ ਹੋ ਰਹੀਆਂ ਵਾ, ਇੱਕ ਬਸ ਹੋ ਚੱਲੀ ਆ ਤੇ ਪੈਕਿੰਗ ਆਪਾਂ ਇੱਥੋਂ ਹੀ ਕਰਾਂਗੇ। ਪੈਕ ਕਰਕੇ ਸਾਰਾ ਕੁਝ ਜਿਹੜਾ ਵਾ ਰਾਸ਼ਨ ਉਹ ਆਪਾਂ ਲੈ ਕੇ ਜਾਵਾਂਗੇ ਅੱਗੇ ਨੈਕਸਟ। ਸੋ ਇੱਥੋਂ ਪੈਕ ਹੋਊਗਾ ਤਾਂ ਉਹਦਾ ਸਿਰਫ ਫਾਇਦਾ ਇਹ ਹੋਊਗਾ ਵੀ ਜਾਂਦੇ ਜਾਵਾਂਗੇ ਬੋਟ ਦੇ ਵਿੱਚ ਬਾਰਿਸ਼ ਦੇ ਵਿੱਚ ਥੋੜਾ ਜਿਹਾ ਪ੍ਰੋਬਲਮ ਨਾ ਹੋਊ ਆਪਾਂ ਨੂੰ ਤੇ ਆਪਾਂ ਦਿੰਦੇ ਜਾਵਾਂਗੇ ਸਾਰਿਆਂ ਨੂੰ ਜ਼ਰੂਰਤਮੰਦਾਂ ਨੂੰ। ਤੇ ਬਸ ਇਹ ਅੱਲਾ ਖੈਰ ਕਰੇ। ਦੇਗ ਆਪਣੀ ਹੋ ਚੱਲੀ ਰੈਡੀ ਤੇ ਪੈਕਿੰਗ ਵਗੈਰਾ ਕਰਦੇ ਆ ਤੇ ਫਿਰ ਨਿਕਲਦੇ ਆ। ਬਾਰਿਸ਼ ਦੇ ਉੱਤੋਂ ਥੋੜਾ ਜਿਹਾ ਰੱਬ ਬਚਾਵੇ, ਬਸ ਇਹ ਤੁਸੀਂ ਦੁਆ ਕਰਨੀ ਆ। ਤੇ ਦੇਖਦੇ ਆ ਕਿ ਕੀ ਸੂਰਤ ਹਾਲ ਆ, ਪਾਣੀ ਦਾ ਜਿਹੜਾ ਬਹਾਓ ਕਿਸ ਤਰ੍ਹਾਂ ਦਾ ਵਾ। 2 ਟੀਮਾਂ ਬਣਾਈਆਂ ਹੋਈਆਂ ਵਾ, ਇੱਕ ਸਵੇਰ ਜਾਂਦੀ ਹੈ ਇੱਕ ਸ਼ਾਮ ਨੂੰ। ਵਕਾਰ ਹੁਣੇ ਨਾਸਰ ਭਾ ਹੁਣੇ ਸਵੇਰ ਗਿਆ ਸੀ, ਲੇਕਿਨ ਵਕਾਰ ਹੁਣ ਸ਼ਾਮ ਨੂੰ ਵੀ ਆਪਣੇ ਮੇਬੀ ਨਾਲ ਜਾਵੇ। ਮੈਂ ਵਿਕਾਸ ਭਾਈ ਤੇ ਮਾਰ ਹੁਣੇ ਅਸੀਂ ਹੁਣ ਜਾਂਦੇ ਆ ਤੇ ਜਾ ਕੇ ਇਨਸ਼ਾਅੱਲਾ ਦੇਖਦੇ ਆ ਕੀ ਸੂਰਤ ਹਾਲ ਆ। ਲਓ ਜੀ ਇੱਧਰ ਦੇਗਾਂ ਜਿਹੜੀਆਂ ਵਾ ਪਾਗੀਆਂ ਵਾ। ਆ ਵੀਰੇ ਇੱਕ ਨੂੰ ਜਿਹੜਾ ਤਿੰਨਾਂ ਨਾਮ ਦਿੱਤਾ ਸੀ, ਇੱਕ ਤੇ ਇੱਕ ਪੱਕੀ ਹਲੇ ਹਨਾ ਤਿੰਨੇ ਹੀ ਤਿਆਰ ਆ। ਲੇਕਿਨ ਪੈਕਿੰਗ ਦੀ ਜਿਹੜੀ ਨਹੀਂ ਪੈਕਿੰਗ ਆਪਾਂ ਇੱਕ ਦੀ ਕਰ ਲੈਣੀ ਹੈ ਨਾ, ਪਹਿਲੇ ਇਹਦੀ ਸਟਾਰਟ ਕਰ ਦੇਣਾ। ਲਓ ਜੀ ਇਹਦੀ ਪੈਕਿੰਗ ਸਟਾਰਟ ਕਰ ਲਈਏ ਹੁਣੇ ਤੇ ਮੁੜ ਕੇ ਬੜਾ ਸੌਖਾ ਰਹੂਗਾ ਆਪਣੇ ਵਾਸਤੇ, ਤਾਂ ਕਿ ਜੇ ਆਪਾਂ ਪੈਕਿੰਗ ਵਗੈਰਾ ਹੁਣ ਕਰ ਲਈਏ ਨਾ ਤਾਂ ਫਿਰ ਬੜਾ ਸੌਖਾ ਹੋ ਜਾਊਗਾ ਕਿ ਆਪਾਂ ਨੂੰ ਵੰਡਣ ਲਈ ਬੜਾ ਆਸਾਨੀ ਜਿਹੜੀ ਹੈ ਨਾ ਹੋ ਜੂਗੀ। ਅਦਰਵਾਈਜ਼ ਆਪਾਂ ਨੂੰ ਕਸ਼ਤੀ 'ਚ ਰੱਖਣਾ ਪੈਣਾ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਆਰਾਮ ਨਾਲ ਫਿਰ ਉੱਥੇ ਪੈਕ ਕਰਕੇ ਦੇਣਾ ਤੇ ਉਹ ਥੋੜਾ ਖਰਾਬ ਹੋਈ, ਕਿਉਂਕਿ ਬਾਰਿਸ਼ ਤਾਂ ਜਿਹੜੀ ਬਿਲਕੁਲ ਹੀ ਨਹੀਂ ਰੁਕੀ। ਲਓ ਜੀ ਡੇਰੇ ਵਾਲਾ ਇਸ ਟਾਈਮ ਮਿਹਨਤ ਕਰਨ ਦਿਆ ਵੇ, ਸਵਾਬ ਅਜਰ ਤੇ ਪੁੰਨ ਖੱਟਣ ਦਿਆ ਤੇ ਡੇਰੇ ਵਾਲਾ ਖਿੱਚਦੇ ਕੰਮ ਯਾਰ। ਬਾਜੀ ਆ ਹੁਣ ਭਰੀ ਜਾਂਦੇ ਆ, ਇਹ ਆਸਾਨੀ ਹੋ ਜੂਗੀ ਸਾਰਿਆਂ ਵਾਸਤੇ ਕਿ ਬਾਰਿਸ਼ ਜ਼ਿਆਦਾ ਵਾ ਉਹਦੇ ਕਰਕੇ ਵੀ ਆ ਤੇ ਰਾਮ ਨਾਲ ਸਾਰਿਆਂ ਨੂੰ ਦੇ ਜਾਵਾਂਗੇ ਲਿਫਾਫੇ, ਕਿਉਂਕਿ ਅਗਰ ਦੇਗਾਂ ਵਿੱਚ ਰੱਖ ਲੈਂਦੇ ਤੇ ਫਿਰ ਉਹ ਮੁਸ਼ਕਿਲ ਔਖਾ ਹੋ ਜਾਣਾ ਉੱਥੇ ਜਾ ਕੇ। ਲੇਟ ਵੀ ਹੋ ਜਾਣਾ ਕਿਉਂਕਿ ਬਾਰਿਸ਼ ਰੁਕੀ ਨਹੀਂ ਗਈ ਤੇ ਹੁਣ ਫਿਰ ਹਨੇਰਾ ਹੋ ਜਾਣਾ। ਇਸੇ ਠੀਕ ਆ ਭਾਈ ਵਿਕਾਸ ਦੇਖ ਲਓ ਇਸੇ ਤਰ੍ਹਾਂ ਮਾੜਾ ਪੂਰਾ ਇਸ ਤਰ੍ਹਾਂ ਰੱਖੀ ਜਾਓ ਨਾ। ਇਹ ਹਲੇ ਇੱਕ ਦੇਗ ਹੈਗੀ ਆ ਜੀ ਮਿੱਠੇ ਦੀ ਗੁੜ ਵਾਲੇ ਚੌਲਾਂ ਦੀ ਤੇ ਮੁੜ ਕੇ ਆ ਜਾਣੇ ਨਮਕੀਨ। ਦੋਵਾਂ ਨੂੰ ਪੈਕ ਕਰਕੇ ਰੱਖ ਲੈਣੇ। ਕੱਲ ਸਾਨੂੰ ਤਾਂ ਭੁੱਖ ਬਹੁਤ ਲੱਗੀ ਆ ਨਾਸ਼ਤਾ। ਹਾਂ ਨਹੀਂ ਉਹਨੇ ਨਾਸ਼ਤਾ ਨਹੀਂ ਨਾ ਕੀਤਾ। ਚਲੋ ਨਾਸ਼ਤਾ ਨਹੀਂ ਕੀਤਾ ਨਾ ਸਵੇਰ ਦਾ। ਉਹ ਭਾਈ ਜਦੋਂ ਆਪਣੀ ਟੀਮ ਕਾਇਮ ਹੋਏਗੀ ਤੇ ਕੀ ਸਰਵ ਹੋਏਗਾ ਨਾ ਯਾਰ। ਬਸ ਇਹ ਸਾਰਾ ਕੁਝ ਇਹਦਾ ਨਾਲ ਹੀ ਚੱਲਣਾ ਬਈ। ਪਤਾ ਇਹਨਾਂ ਦਾ ਪਾਣੀ ਦੇ ਵਿੱਚ ਜਾ ਤਰਾ ਕਿਵੇਂ ਨਿਕਲਦਾ। ਆਹੋ ਇਹਦਾ ਖਾਸ ਕਰਕੇ ਸਾਲਾਂ ਅਸੀਂ ਮਾਰਦੇ ਆ ਕਿ ਬੰਦਾ ਆ ਬੰਦਾ ਇਹਨੂੰ ਕੱਢਣਾ। ਬੰਦਾ ਐਵੇਂ ਤਿਲਕ ਵੀ ਜਾਂਦਾ ਹੈ ਫਿਰ ਪਤਾ ਹੀ ਕਹਿੰਦਾ ਅੰਮੀ ਕੋਲ ਜਾਣਾ। ਅੰਮੀ ਕੋ ਜਾਣਾ ਕਿੰਨਾ ਜਦੋਂ ਵਿੱਚ ਗਏ ਨਾ ਦਰਿਆ ਦੇ ਕੋਲ ਧੋਣ ਲੱਗ ਕੇ ਕਹਿੰਦਾ ਅੰਮੀ ਕੋਲ ਜਾਣਾ। ਭੇਜਨੇ ਇਹਨੂੰ ਅੰਮੀ ਕੋਲ। ਮੈਂ ਕਿਹਾ ਹੁਣ ਤੇ ਤੂੰ ਆਇਆ ਹੁਣ ਨਹੀਂ ਜਾਣਾ। ਖਿੱਚਦੇ ਕੰਮ ਡੇਰੇ ਵਾਲੇ ਖਿੱਚਦੇ ਕੰਮ ਲੇਟ ਹੋ ਗਈ ਯਾਰ।
ਖਿੱਚੋ ਕੰਮ ਹੈ ਮੁੰਡੀ ਨੇ ਬੜਾ ਕੰਮ ਸਹੀ ਕੀਤਾ ਬੋਲ ਕੇ। ਹਾਂ ਬਸ ਖਿੱਚੀ ਜਾਓ, ਇੱਕ ਇੱਕ ਪਲੇਟ ਤੋਂ ਥੋੜੇ ਜਿਹਾ ਵੱਧ ਹੀ ਹੋਣ। ਹੋਰ ਜ਼ਿਆਦਾ ਕਰ ਨਾ, ਮਤਲਬ ਕਿਸੇ ਕੁਛ ਜਾਵੇ ਤੇ ਸਹੀ। ਨਹੀਂ ਬਸ ਹੋ ਜਾਏਗਾ ਬਸ ਕੋਈ ਬਾਰਿਸ਼ ਨਾਲ ਰੋਕੀ ਹੈ, ਸ਼ੁਕਰ ਹੈ। ਹਾਂ ਚਲੋ ਖਿੱਚ ਦੇ ਹੋਰ ਨਾ ਪਵੇ ਹੁਣ। ਨਹੀਂ ਹੁੰਦੀ ਤੇ ਹੋ ਵੀ ਗਈ ਤੇ ਕੋਈ ਨਹੀਂ, ਆਪਾਂ ਨਹੀਂ ਰੁਕਣ ਵਾਲੇ। ਨਹੀਂ ਆਪਾਂ ਨਹੀਂ ਇਨਸ਼ਾਅੱਲਾ। ਹਾਂ ਹੁਣ ਨਹੀਂ ਰੁਕਦੇ ਆਪਾਂ। ਇਨਸ਼ਾਅੱਲਾ ਮਾਰ ਤੂੰ ਪਿੱਛੇ ਹੋ ਗਿਆ ਪੁੱਤਰ, ਆ ਜਾ ਯਾਰ। ਚਲੋ ਫਿਰ ਇਹਨੂੰ ਨਾ 2 ਹਿੱਸਿਆਂ 'ਚ ਤਕਸੀਮ ਕਰ ਦਿਓ ਮਿੱਠੇ ਨੂੰ। ਲੋ ਜੀ 2 ਦੇਗਾਂ ਪੈਕ ਹੋ ਗਈਆਂ ਤੇ ਇੱਕ ਵਿੱਚ ਰੱਖਣ ਲੱਗੇ ਇਦਾਂ ਹੀ, ਕਿਉਂਕਿ ਇਹ ਰਸਤੇ ਦੇ ਵਿੱਚ ਜਾਂ ਤਾਂ ਪੈਕ ਕਰ ਲਾਂਗੇ। ਗੱਡੀਆਂ ਆਪਣੀਆਂ ਆ ਖੜੀਆਂ ਵਾ ਬਾਹਰ ਹੀ। ਬਾਰਿਸ਼ ਦੀ ਜਿਹੜੀ ਸੂਰਤ ਹਾਲ ਆ ਬਾਬਾ ਖਰਾਬ ਆ। ਗਲੀ ਦੇ ਵਿੱਚ ਅੱਗੇ ਤੇ ਪਾਣੀ ਖੜਾ ਸੀ, ਲੇਕਿਨ ਹੁਣ ਇਹ ਆ ਵੀ ਰੁਕ ਗਿਆ ਵਾ, ਸ਼ੁਕਰ ਆ ਰੱਬ ਦਾ। 2 ਦੇਗਾਂ ਜਿਹੜੀਆਂ ਵਾ ਆਪਾਂ ਪੈਕ ਕਰ ਲਈਆਂ ਵਾ ਤੇ ਤੀਸਰੀ ਆਪਾਂ ਇਸ ਤਰ੍ਹਾਂ ਹੀ ਵਿੱਚ ਰੱਖ ਲਈ ਆ। ਯਾ ਅੱਲਾ ਖੈਰ ਕਰੀ ਆਪਦੀ। ਲੋ ਜੀ ਲੋ ਜੀ ਜਿਹੜੇ ਪੈਕ ਕੀਤੇ ਆ ਚਾਵਲ ਇਹਨਾਂ ਦੇ ਵਿੱਚ ਪਾਏ ਹੋਏ ਆ, ਤੇ ਇਹ ਵੀ ਰੱਖੀ ਚਲੇ ਨਾਲ ਪਾਣੀ ਦੇ ਪੈਟਸ ਰੱਖ ਲਏ ਬਾਬਾ ਜਿਆਦੇ। ਪੈਰ ਰੱਖ ਲਏ ਆ, ਛਾਪਰ ਵੀ ਥੋੜੇ ਰੱਖ ਲਈਏ ਨਾਲ ਨਾ। ਲੋ ਜੀ ਹੋ ਗਿਆ ਵਾ ਰੈਡੀ ਸਾਰਾ ਕੁਝ, ਲੰਗਰ ਵਗੈਰਾ ਸਾਰਾ ਵਿੱਚ ਲੋਡ ਕਰਤਾ ਵਾ। ਤੇ ਹੁਣ ਆਪਾਂ ਲੱਗੇ ਆ ਚਾਲੇ ਪਾਉਣ। ਇਹ ਅੱਜ ਜਾਣਾ ਵਾ ਆਪਾਂ ਰੱਤੇ ਕੀ ਪਿੰਡ ਦੇ ਲਾਗੇ ਚਾਗੇ, ਸੋ ਉਧਰ ਜਾਣੇ। ਅੱਲਾ ਖੈਰ ਕਰੇ, ਬਾਰਿਸ਼ ਰੁਕੀ ਆ, ਬੜਾ ਰੱਬ ਦਾ ਸ਼ੁਕਰ ਆ। ਬਸ ਦੁਆ ਕਰਿਓ ਕਿ ਅੱਲਾ ਖੈਰ ਸੁੱਖ ਨਾ ਪਹੁੰਚਾਵੇ ਤੇ ਖੈਰ ਸੁੱਖ ਨਾ ਲੈ ਕੇ ਆਵੇ। ਯਾ ਅੱਲਾ ਤੇਰਾ ਆਸਰਾ, ਅੱਲਾ ਖੈਰ ਕਰੇ। ਬਾਰਿਸ਼ ਕਰਕੇ ਥੋੜਾ ਜਿਹਾ ਨਾ ਰਸਤਾ ਵੀ ਖਰਾਬ ਹੋਇਆ ਵਾ। ਆ ਜਾਏਗਾ ਆਉਣ ਦੇ ਅੱਲਾ ਦਾ ਨਾਂ ਲੈ ਕੇ। ਲੋ ਜੀ ਅਲਹਮਦੁਲਿਲਾ ਫਿਲਹਾਲ ਦੀ ਘੜੀ ਨਿਕਲ ਪਏ ਆ। ਹੁਣ ਬਾਰਿਸ਼ ਅੱਲਾ ਖੈਰ ਕਰੇ ਰੁਕ ਗਈ ਆ, ਤੇ ਹੁਣ ਇਨਸ਼ਾਅੱਲਾ ਨਹੀਂ ਪੈਗੀ। ਉਮੀਦ ਤਾਂ ਬੜੀ ਆ, ਤੇ ਅੱਲਾ ਖੈਰ ਕਰੇਗਾ। ਜਿਹੜੇ ਵੀਰ ਭਰਾ ਆਪਦੇ ਘਰਾਂ ਦੇ ਵਿੱਚ ਬੈਠੇ ਆ, ਜ਼ਿਆਦਾ ਸੋਸ਼ਲ ਮੀਡੀਆ ਵੇਖਦੇ ਪਏ ਆ, ਵੀਡੀਓ ਬਣਾਉਣ ਦਾ ਮਕਸਦ ਜ਼ਿਆਦਾ ਇਹੀ ਹੁੰਦਾ ਵਾ ਕਿ ਸਾਰੇ ਵੀਰ ਭਰਾ ਦੁਆ ਕਰਨ, ਸਿਚੁਏਸ਼ਨ ਦਾ ਪਤਾ ਲੱਗੇ। ਐਗਜ਼ੈਕਟਲੀ ਅਕਸਰ ਬੰਦੇ ਟਿਕਟੌਕ ਦੇ ਉੱਤੇ ਜਾਂ ਬਾਕੀ ਸੋਸ਼ਲ ਮੀਡੀਆ ਤੇ ਬਿਲਾ ਵਜ੍ਹਾ ਵੀਡੀਓ ਪਾ ਦਿੰਦੇ ਆ ਗਲਤ ਇਨਫੋਰਮੇਸ਼ਨ ਦੇ ਨਾਲ, ਕਿ ਵੀਡੀਓ ਕੋ ਪੁਰਾਣੀ ਹੁੰਦੀ ਆ ਉੱਤੇ ਲਾ ਦਿੰਦੇ ਆ ਜੀ ਕਿ ਫਲਾਨਾ ਬੰਨ ਟੁੱਟ ਗਿਆ ਜਾਂ ਫਲਾਨਾ ਕੁਛ ਇਸ ਤਰ੍ਹਾਂ ਦਾ। ਇਦਾਂ ਦੀ ਜਿਹੜੀ ਗਲਤ ਇਨਫੋਰਮੇਸ਼ਨ ਆ ਉਹ ਨਾ ਫੈਲਾਓ। ਕੁਛ ਚੀਜ਼ਾਂ ਦਾ ਮਕਸਦ ਇਹ ਹੁੰਦਾ ਦਿਖਾਉਣ ਦਾ। ਬਾਕੀ ਸਾਰਿਆਂ ਭਰਾਵਾਂ ਦੇ ਕੋਲੋਂ ਦੁਆ ਦੀ ਅਪੀਲ ਆ ਕਿ ਦੁਆ ਲਾਜ਼ਮੀ ਕਰਿਓ। ਬਾਕੀ ਅੱਲਾ ਖੈਰ ਕਰੇ। ਹੁਣ ਨਿਕਲ ਪਏ, ਰਾਤ ਹੋ ਜਾਣੀ ਥੋੜੀ ਜੀ, ਕਿਉਂਕਿ ਥੋੜਾ ਲੇਟ ਹੋ ਗਏ ਆ ਬਾਰਿਸ਼ ਦੇ ਕਰਕੇ। ਅਗਰ ਬਾਰਿਸ਼ ਨਾ ਹੁੰਦੀ ਤੇ ਫਿਰ ਆਪਾਂ ਬਹੁਤ ਸੌਖੇ ਪਹੁੰਚ ਜਾਣਾ ਸੀ। ਹੁਣ ਦੇਖੋ ਜਾ ਰਹੀਆਂ ਗੱਡੀਆਂ, ਲੇਕਿਨ ਅੱਲਾ ਖੈਰ ਕਰੇਗਾ। ਪਾਣੀ ਪੂਣੀ ਖੜਾ ਹੈਗਾ ਵਾ ਇੱਧਰਲੇ ਪਾਸੇ, ਲੇਕਿਨ ਇੱਧਰ ਹਲੇ ਇਦਾਂ ਦਾ ਕੋਈ ਵੀ ਨਿਜ਼ਾਮ ਨਹੀਂ ਹੈਗਾ। ਦੂਸਰਾ ਸਿਲਾ ਬੜਾ ਅੱਲਾ ਖੈਰ ਕਰੇ, ਰੱਬ ਬਚਾ ਕੇ ਰੱਖੇ, ਰੱਬ ਸਾਰਿਆਂ ਨੂੰ ਆਪਦੇ ਹਿਫਜ਼ੋ ਮਾਨ ਦੇ ਵਿੱਚ ਰੱਖੇ। ਤੇ ਬਾਕੀ ਹੁਣ ਜਾ ਰਹੇ ਆ ਜੀ ਅੱਗੇ, ਦੇਖਦੇ ਆ ਸੂਰਤ ਹਾਲ, ਦੇਖਦੇ ਆ ਕਿ ਕਿਸ ਤਰ੍ਹਾਂ ਦਾ ਪਾਣੀ ਮਤਲਬ ਪਾਣੀ ਨੇ ਕੀ ਚੜਾਵਾ ਦਾ ਕੀਤਾ ਜਾਂ ਕੋਈ ਨਹੀਂ। ਅੱਲਾ ਖੈਰ ਕਰੇਗਾ ਜੀ, ਬਸ ਦੁਆ ਕਰਿਓ। ਲੋ ਜੀ ਪਹੁੰਚ ਆਏ ਆ, ਗੱਡੀ ਆ ਗਈ ਆਪਣੀ। ਭਈਆ ਰੇੜੀ ਕੀਦੀ ਆ ਵੀਰੇ? ਬਸ ਠੀਕ ਹੈ, ਰਹਿਣ ਦਿਓ ਯਾਰ। ਚਲੋ ਧਿਆਨ ਨਾਲ ਕਿ ਤਿਲਕ ਨਾ ਜਾਇਓ। ਇਧਰ ਭਾਈ ਗੱਡੀ ਬਚਾਈ। ਬਸ ਠੀਕ ਹੈ ਆ ਬਸ ਠੀਕ ਹੈ। ਲਓ ਜੀ ਲਓ ਜਾਣ ਦਿਓ। ਲਓ ਜੀ ਇਹ ਤੇ ਦਰਿਆ ਤੇ ਆ ਗਏ ਆਪਾਂ ਬਿਲਕੁਲ ਹੀ, ਤੇ ਦਰਿਆ ਤੇ ਵਗਣ ਦਿਆ ਪੂਰਾ ਜ਼ੋਰੋ ਸ਼ੋਰ ਦੇ ਨਾਲ। ਤੇ ਆ ਬਾਈ ਹੁਣਾਂ ਦਾ ਵੀ ਬੰਨ ਆ ਨਾ, ਬੰਨ ਲਾਉਂਦੇ ਪਿਆ ਇੱਥੋਂ ਇਸ ਜਗ੍ਹਾ ਦੇ ਉੱਤੇ ਵੀ, ਜਿਹੜਾ ਨਾ ਪਾਣੀ ਕਿਤੇ ਐ ਨੂੰ ਇਸ ਪਿੰਡ ਨੂੰ ਇੰਟਰ ਨਾ ਹੋ ਜਾਵੇ। ਅੱਲਾ ਇਹਨਾਂ ਦੀ ਹਿਫਾਜ਼ਤ ਕਰੇ ਜੀ। ਦੇਖੋ ਹਰ ਬੰਦਾ ਆਪਦੀ ਜਾਨੋ ਮਾਲ ਦਾ ਜਿਹੜਾ ਨਾ ਖੁਦ ਹਿਫਾਜ਼ਤ ਕਰਦਾ ਪਿਆ। ਰੱਬ ਦੇ ਆਸਰੇ ਸਾਰੇ ਵੀਰ ਭਰਾ ਲੱਗੇ ਆ। ਤੇ ਦਰਿਆ ਦੇ ਬਹੁਤ ਜ਼ੋਰ ਨਾਲ ਚੱਲਣ ਦਿਆ ਵਾ। ਉਹ ਦੇਖੋ ਸਾਹਮਣੇ ਮੱਝਾਂ ਗਾਵਾਂ, ਮੈਂ ਤੁਹਾਨੂੰ ਦਿਖਾਣਾ ਜ਼ਰਾ। ਉਹ ਡੇਰਾ ਇੱਕ ਦਰਿਆ ਦੇ ਵਿੱਚ ਆਇਆ ਹੋਇਆ ਵਾ, ਸਾਹਮਣੇ ਬੇੜਾ ਲੱਗਾ ਵਾ। ਆਈ ਥਿੰਕ ਉਹ ਆਦਾ ਮਾਲ ਮੂਲ ਇਕੱਠਾ ਕਰਕੇ ਲੈ ਜਾਂਦੇ ਪਏ ਵਿਚਾਰੇ, ਬਾਹਰ ਨੂੰ ਕੱਢਣਗੇ। ਉਹ ਕਿਸੇ ਦੇ ਵਿਚਾਰੇ ਦੇ ਤੇਲ ਰੁੜ ਗਏ ਸਾਰੇ ਹੀ। ਤੇ ਪਾਣੀ ਦੀ ਜਿਹੜੀ ਸਪੀਡ ਆ ਦੇਖੋ ਜ਼ਰਾ, ਅੱਲਾ ਮਾਫ ਕਰੇ।
ਹਾਂਜੀ ਇਹ ਸਾਰੀਆਂ ਗੱਲਾਂ ਦੇਖਣੀਆਂ ਪੈਂਦੀਆਂ। ਹਕੂਮਤ ਦੇ ਇਤਿਹਾਸ ਕੋਈ ਕਰਦੀ ਪਈ ਕੁਝ ਅਸੀਂ ਆਪ ਦੀ ਮਦਦ ਆਪ ਹੀ ਕਰ ਰਹੇ ਇਸੇ ਤਰ੍ਹਾਂ ਕੋਈ ਥੋੜੀ ਚਾਹੁੰਦਾ ਕਿ ਨੁਕਸਾਨ ਹਾਂ ਹੋਵੇ। ਕੀ ਕਰਦੀ ਹੈ ਸਾਡੇ ਅੱਲਾਹ ਪਾਕ ਬਿਹਤਰ ਕਰੇਗਾ ਇਨਸ਼ਾਅੱਲਾ ਸਭ ਕੁਝ ਠੀਕ ਹੋ ਡੂਟ ਜਾਏਗਾ। ਬੰਦਾ ਆਂਦਾ ਸਾਡਾ ਬੰਦਾ ਡੂਟ ਚਾਹ ਰਿਹਾ ਸਾਡੇ ਤੇ ਬੱਚਿਆਂ ਦੀ ਰੋਜੀ ਮਾਲ ਡੰਗਰ ਲੋੜ ਕੇ ਬੱਚੇ ਲੋੜ ਸਾਰੇ ਅਸੀਂ ਰੋਜੀ ਜਿਹੜੀ ਲਿਆ ਨੇ ਸਾਡੀ ਮਲਾਹ ਤੇ ਮਸ਼ਾਬਾ ਸੇ ਜਿਹੜੇ ਵਿਚਾਰੇ ਸਾਨੂੰ ਬਾਹਰ ਕੱਢ ਰਹੇ ਹਕੂਮਤ ਸਾਡੇ ਨਾਲ ਚੰਗਾ ਤਾਮਨ ਕੀਤੀ ਖੜੀ ਵਿਆਹ ਆਈ ਖੜੀ ਡੂਟ ਮੰਗਾੜਿਆਂ ਚਾਹਦੀ ਬੰਦੇ ਨੇ ਕੋ ਦਾਣੇ ਡੋਮਣੇ ਨਾ ਐਵੇਂ ਗਲਤ ਗੱਲ ਜੇ ਬੱਚਿਆਂ ਦੇ ਗੜੇ ਤੇ ਬੱਚਿਆਂ ਦਾ ਹੋਣੇ ਨੇ ਕੱਢਣਾ ਨੇ ਕੀ ਵੋਟ ਉਹ ਬਸ ਪ੍ਰੋਬਲਮ ਆ ਗਈ ਹੋਣੀ, ਕੋਈ ਨਹੀਂ ਅੱਲਾਹ ਪਾਕ ਖੈਰ ਕਰੇਗਾ। ਦੇਖੋ ਅੱਜ ਹੈ ਜੀ ਅੱਜ ਆਈ ਹੈ, ਦੂਸਰੀ ਇੱਕ ਹੋਰ ਹੈਗੀ ਹੈ ਉਹ ਗਈ ਹੈ ਅੱਗੇ। ਆਓ ਜੀ ਉਹ ਗਈ ਚਲੀਏ। ਚਲੋ ਇਹਦਾ ਵੀ ਕੰਮ ਉਹਦੇ ਹੈ ਜੀ wait ਬੰਦੇ ਕੱਢਣੇ ਜੀ। ਇਹਦਾ ਕੰਮ ਹੈ ਬੰਦੇ ਕੱਢਣੇ। ਸਾਡਾ ਆਟਾ ਦਾਣਾ ਜਾਂ ਮਸਲੇ ਨੇ ਤੇਲ ਵਗੈਰਾ ਨਹੀਂ, ਹਾਂਜੀ। ਉਹ ਇਹ ਕੱਢਦੇ ਪਏ ਬੰਦੇ ਕੱਢਦੇ ਪਏ ਨੇ। ਕੱਢਦੇ ਪਏ। ਤੇਲ ਵੀ ਪਾਏ ਆਟਾ ਬਿਲਕੁਲ ਜਾਨਾਂ ਬਚਾਉਂਦੇ ਫਿਰ ਵੀ ਇਹ ਗੱਲ ਗਲਤ ਰਹੇ ਜਿਹੜਾ ਸਾਰਾ ਕੁਝ ਸਹੀ ਹੋ ਜੂ। ਸਹੀ ਗੱਲ ਹੈ। ਨਹੀਂ ਨਾਦੇ ਤੇ ਗਲਤ ਇਲਜ਼ਾਮ ਲਾ ਗਈ ਹੈ ਤੇ ਅਸੀਂ ਨਹੀਂ ਲਾ ਸਕਦੇ। ਇੱਕ ਖਰਾਬ ਹੋਈ ਹੈ ਚਲੋ ਤੇ ਦੂਜੀ ਮੀਆਂ ਚਲੀ ਗਈ ਹੈ, ਇਹ ਖੜੀ ਹੈ। ਕੋਈ ਨਹੀਂ ਬੰਦੇ ਮਦਦ ਤੇ ਕਰਦੇ ਪਏ ਨਾ ਵਿਚਾਰੇ। ਹਕੂਮਤ ਦੇ ਨਾ ਬਸ ਤਾਵਨ ਇਹ ਤੱਕ ਕਰ ਰਹੀ ਹੈ। ਅੱਗੇ ਕਾਲੀ ਕਹੇ ਨੇ ਤੇਲ ਕਰਦੇ ਅਸੀਂ ਸਮਝਦੇ ਆ ਵੀ ਖਬਰ ਇਹ ਲੁਕਾ ਤੇ ਪਿਛਾਂ ਢਾ ਲੈਂਦੇ। ਹੁਣ ਉਹ ਚਿੱਟੀ ਕਹੇ ਨੇ ਤੇਲ ਲਿਆਉਂਦੇ ਸਾਨੂੰ ਤਾਂ ਮਾਲੂਮ ਹੋ ਜਾਂਦਾ ਵੀ ਤੇਲ ਇਹਨਾਂ ਕੋਲ ਕੋ ਨਹੀਂ। ਬਸ ਇਸ ਵੇਲੇ ਫਾਰਗ ਹੋ ਜਾਂਦੇ। ਹਕੂਮਤ ਦੇ ਨਾ ਤਾਵਨ ਹੈ। ਲੇਕਿਨ ਬਾਈ ਹਰ ਜਗ੍ਹਾ ਤੇ ਆਇਆ ਹੋਇਆ 3-4 ਦਰਿਆ ਵਗਣਦੇ ਆ। ਇਹ ਸਾਰੀਆਂ ਚੀਜ਼ਾਂ ਦੇ ਨਾਲ ਹੈ ਨਾ ਜੀ। ਇਹ ਦੁਆਵਾਂ ਨਾਲ ਤੇ ਤਾਵਾਂ ਨਾਲ ਹੀ ਸਭ ਕੁਝ ਹੋਣਾ ਹੈ ਇਨਸ਼ਾਅੱਲਾ। ਅੱਲਾਹ ਪਾਕ ਬਿਹਤਰ ਕਰੇਗਾ। ਸਿਰਫ ਤੁਹਾਡੀਆਂ ਦੁਆਵਾਂ ਚਾਹੀਦੀਆਂ। ਅੱਲਾਹ ਪਾਕ ਤੁਹਾਡੀ ਜ਼ਿੰਦਗੀ ਕਰੇ ਤੇ ਜਾਨ ਹੈ ਤੇ ਸਭ ਕੁਝ ਹੈ। ਹਰ ਚੀਜ਼ ਨਹੀਂ ਬਣ ਨਹੀਂ ਜੀ ਜਾਏਗੀ। ਜਾਨਾ ਕੱਢਦੇ ਪੈ ਨੂੰ ਰਾਤੀ ਸ਼ਾਮ ਵੇਲੇ ਹਨੇਰੇ ਪੈ ਮੀਆਂ ਸਾਹਿਬ ਇਹਨਾਂ ਚਾਹ ਕੇ ਲਿਆਂਦਾ ਹੈ। ਜੀ, ਜੀ। ਇਹ ਗੱਲ ਨਹੀਂ ਹੈ ਕਿ ਨਿਆਂਦੇ ਤੇ ਅਸੀਂ ਇਤਰਾਜ਼ ਨਹੀਂ ਕਰ ਅੱਛਾ ਤੁਸੀਂ ਇਹ ਦੱਸੋ ਹੁਣ ਕੋਈ ਉਧਰ ਬੰਦੇ ਆਏ ਨੇ, ਬੰਦੇ ਹੈਣ ਜੀ। ਉਹਨਾਂ ਨੂੰ ਕੱਢ ਕੇ ਲਿਆਣਾ। ਹਾਂ ਚਲੋ ਅਸੀਂ ਰਾਸ਼ਨ ਲੈ ਕੇ ਆਏ ਜਾਂਦੇ ਆ ਤੇ ਕੋਸ਼ਿਸ਼ ਕਰਾਂਗੇ। ਹਨੇਰਾ ਪਿਆ ਉੱਥੇ ਮਤਲਬ ਕੋਈ ਸੁੱਕੀ ਜਗ੍ਹਾ ਵਗੈਰਾ ਹੈ ਜੀ ਸੁੱਕੀਆਂ ਜਾਈ ਤੇ ਬੈਠੇ ਨੇ ਬੰਦੇ ਅੱਗੇ ਲੋਕਾਂ ਨੂੰ। ਉਧਰੋਂ ਉੱਠ ਕੇ ਜਿਹੜੇ ਇੱਥੇ ਆਏ ਆ ਜਿਨ੍ਹਾਂ ਨੂੰ ਲੰਗਰ ਦੀ ਲੋੜ ਹੈ ਨਾ, ਅਸੀਂ ਖਾਣਾ ਪੱਕਾ ਲਿਆਂਦਾ ਵਾ। ਹਾਂਜੀ ਖਾਣਾ ਜੇ ਕਿਸੇ ਖਾਣਾ ਉਹ ਅਸੀਂ ਲੈ ਕੇ ਆਏ ਆ। ਤੇ ਜੇ ਉਧਰ ਬੰਦੇ ਨੇ ਉਹ ਸੁੱਕੀਆਂ ਜਗ੍ਹਾ ਤੇ ਨੇ, ਨਾ ਸੁੱਕੀਆਂ ਜਗ੍ਹਾ ਤੇ ਕੋਈ ਨਹੀਂ ਅੱਲਾਹ ਪਾਕ ਖੈਰ ਕਰੇਗਾ, ਉਹ ਵੀ ਆ ਜਾਣਗੇ ਇਨਸ਼ਾਅੱਲਾ। ਇਨਸ਼ਾਅੱਲਾ ਐਸਾ ਜੀ ਆ ਪਿੰਡ ਖੜਾ ਅਗਾ ਅਸਲ ਗੱਲ ਇਹ ਹੈ ਜੀ ਜਿਵੇਂ ਜਿਵੇਂ ਕਿਸੇ ਦਾ ਰਕਬਾ ਹੈ ਨਾ ਜੀ ਜੀ ਉਵੇਂ ਵਿੱਚ ਦੋ ਦੋ ਘਰ ਇੱਕ ਇੱਕ ਘਰ ਉਹ ਅਸਲ ਉੱਥੇ ਬੈਠੇ। ਬਾਬਾ ਜੀ ਅਸਲ ਗੱਲ ਪਤਾ ਕੀ, ਮੈਂ ਵੀ ਨਾ ਕੱਲ ਦਾ ਫਿਰਦਾ ਪਿਆ ਜੇ ਜਿਹੜੇ ਬੰਦਿਆਂ ਦੇ ਘਰ ਘੁਰ ਨੇ ਨਾ ਉਹ ਗਰੀਬ ਨਿਕਲਦੇ ਵੀ ਕੋਈ ਨਹੀਂ। ਉਹ ਕਹਿੰਦੇ ਨੇ ਕਿ ਸਾਡਾ ਸਮਾਨ ਸਮੂਨ ਪਿਆ ਅਸੀਂ ਕੋਈ ਨਹੀਂ ਆਣਾ। ਅਸੀਂ ਕੱਲ ਆਏ ਆ ਸ਼ਾਮੀ ਸਰਵੇ ਸੁਰਵੇ ਕਰਦੇ ਪਏ ਆ, ਅੱਜ ਖਾਣਾ ਪਕਾ ਕੇ ਲੈ ਕੇ ਗਏ ਆ, ਹੁਣ ਫਿਰ ਖਾਣਾ ਪਕਾ ਕੇ ਲੈ ਆਏ ਆ। ਸਿਰਫ ਇਸ ਕਰਕੇ ਕਿ ਲੋਕਾਂ ਨੂੰ ਮਿਲੀਏ, ਉਹਨਾਂ ਨੂੰ ਦੱਸੀਏ ਕਿ ਅਸੀਂ ਮੁਸ਼ਕਲ ਵਕਤ 'ਚ ਤੁਹਾਡੇ ਨਾਲ ਖੜੇ ਆ ਤੇ ਅੱਲਾਹ ਪਾਕ ਬਿਹਤਰ ਕਰੇਗਾ ਇਨਸ਼ਾਅੱਲਾ। ਲੋ ਜੀ ਆ ਜਿਹੜਾ ਰਾਸ਼ਨ ਆ ਸਾਰਾ ਵਿੱਚੋਂ ਕੱਢ ਲਿਆ ਵਾ। ਆ ਸਿਰਫ ਦੇਗ ਆ, ਇੱਥੇ ਵੰਡ ਦਾਂਗੇ ਸਾਰੀ। ਜਿਹੜੇ ਇੱਥੇ ਬੰਦੇ ਪਹੁੰਚ ਆਏ ਆ ਉਸ ਪਰਲੇ ਪਾਸਿਓਂ ਉਹ ਇਹਦੇ ਵਿੱਚ ਉਹਨਾਂ ਨੂੰ ਦੇਵਾਂਗੇ। ਤੇ ਆ ਜਿਹੜੇ ਛਾਪਰ ਵਗੈਰਾ ਆਪਾਂ ਪੈਕ ਕੀਤੇ ਸੀ ਇਹਨਾਂ ਦੇ ਅੰਦਰ ਆ, ਇਹ ਜਾਏਗਾ ਬੋਰਡ ਦੇ ਵਿੱਚ ਸਾਰਾ ਕੁਝ। ਠੀਕ ਆ, ਵਕਾਰ ਜਾਏਗਾ ਤੇ ਵਿਕਾਸ ਭਾਈ ਹੁਣੇ ਨਾਲ 4 ਬੰਦੇ ਸਿਰਫ ਬੋਰਡ ਦੇ ਵਿੱਚ ਜਾਣੇ ਆ, ਜ਼ਿਆਦਾ ਨਹੀਂ ਜਾਣੇ ਕਿਉਂਕਿ ਕਹਿੰਦੇ ਆ ਵੀ ਲਾਗੇ ਲਾਈਏ ਯਾਰ। ਆ ਜਿਹੜਾ ਨਾ ਲਾਗੇ ਲਾ ਬੋਟ ਆਉਂਦੀ ਪਈ ਹਲੇ ਉਹ ਖੜੀ ਆ ਬਾਈ, ਉਹ ਦੂਸਰੀ ਜਾਣੀ ਆ। ਪਾਣੀ ਫੜ ਲੋ ਜੀ ਇਹ ਸਾਰਾ ਬੋਟ ਦੇ ਵਿੱਚ ਖਾਣਾ ਜਾਏਗਾ। ਇਧਰਲੀ ਸਾਈਡ ਤੇ ਨਾ ਰਾਸ਼ਨ ਜਿਹੜਾ ਇੱਕ ਦੇਗਾ ਆਪਾਂ ਇੱਥੇ ਰੱਖ ਲਈ ਕਿ ਇਹਨਾਂ ਨੂੰ ਦੇ ਦੇ। ਵੀਰ ਲੈਣ ਚ ਲੱਗ ਜਾਓ ਯਾਰ, ਮਿਹਰਬਾਨੀ ਆ, ਮਿਹਨਤੀ ਆ ਮੇਰਾ ਭਰਾ ਸਾਰਿਆਂ ਨੂੰ। ਉਹ ਲੈਣੇ ਵਿਆਹ ਦੇ ਨੇ ਲੈਣੇ ਭਾਈ ਮਿਹਰਬਾਨੀ ਲੈਣ ਚ ਲੱਗ ਜਾਓ। ਲੈਣ ਚ ਲੱਗ ਜਾਓ ਯਾਰ। ਆ ਲੈਣ ਦੀ ਨਾ ਬਾਈ ਬੜੀ ਇਹਦਾ ਰਸ਼ ਪੈ ਜਾਣਾ ਵੀਰੇ। ਤੁਸੀਂ ਹੈਗੇ ਹੋ ਗਰਾਈ ਇੱਥੋਂ ਦੇ ਸਹੀ ਹਿਸਾਬ ਲਾ ਰਹੇ ਨਹੀਂ ਉਹ ਮਸਲਾ ਨਹੀਂ ਚਾਚਾ ਜੀ। ਠੀਕ ਹੈ, ਅਸੀਂ ਸਿਰਫ ਇੰਨਾ ਕਹਿੰਦੇ ਆ ਕਿ ਥੋੜਾ ਜਿਹਾ ਨਾ ਲੈਣ ਚ ਲੱਗ ਜਾਓ, ਆਪਾਂ ਥੋੜਾ ਤਰੀਕੇ ਨਾਲ ਹੋ ਜਾਵੇ, ਬਸ ਅਫੜਾ ਤਫੜੀ ਨਾ ਪਵੇ। ਭਾਈ ਲੈਣ ਚ ਲੱਗ ਜਾਓ ਸਿੱਧੇ, ਮਿਹਰਬਾਨੀ। ਹੁਣ ਤਰਨਾ ਹੀ ਆ, ਹੁਣ ਤਾਂ ਕਹਿ ਨਹੀਂ ਸਕਦਾ। ਆ ਮੇਰਾ ਭਰਾ ਇਮਾਨਦਾਰੀ ਦੇ ਨਾਲ ਯਾਰ ਐ ਨਾ ਕਰੋ, ਰਾਸ਼ ਨਾ ਪਾਓ, ਰਾਸ਼ ਨਾ ਪਾਓ, ਛਾਪਰ ਭਰ ਲੈਣ ਦਿਓ ਯਾਰ, ਰਾਸ਼ ਨਾ ਪਾਓ। ਲੋ ਜੀ ਇੱਥੋਂ ਆਪਾਂ ਛਾਪਰ ਭਰ ਕੇ ਨਾ ਹੁਣ ਹੌਲੀ ਹੌਲੀ ਇਹਨਾਂ ਨੂੰ ਦਿੱਤੀਆਂ ਨੇ ਬਾਈ ਨੂੰ। ਬਸ ਨਾ ਇਹਨੂੰ ਇੱਕ ਕਹਿੰਦੇ ਆ ਵੀ ਰਾਸ਼ ਨਾ ਪਾਓ, ਉਹਦੇ ਨਾਲ ਇਹ ਹੁੰਦਾ ਵੀ ਅਫੜਾ ਤਫੜੀ ਨਾ ਪਵੇ ਤਾਂ ਜ਼ਿਆਦਾ ਬੈਟਰ ਆ। ਕਿਉਂਕਿ ਅਮਨ ਸ਼ਾਂਤੀ ਦੇ ਵਿੱਚ ਜਿਹੜਾ ਕੰਮ ਹੋ ਜਾਣਾ, ਅਮਨ ਸ਼ਾਂਤੀ ਦੇ ਵਿੱਚ ਜਦੋਂ ਰਸ਼ ਪੈ ਜਾਂਦਾ ਵਾ, ਅਫੜਾ ਤਫੜੀ ਹੋ ਜਾਂਦੀ ਆ, ਉਹ ਥੋੜਾ ਜਿਹਾ ਨਿਜ਼ਾਮ ਖਰਾਬ ਹੋ ਜਾਂਦਾ ਵਾ। ਬਾਕੀ ਅੱਲਾ ਖੈਰ ਕਰੇ, ਛਾਪਰ ਭਰੀ ਜਾਂਦੇ ਆ
ਤੇ ਬਾਕੀ ਕੱਢ ਕੇ ਆਪਾਂ ਉਹ ਬਾਹਰ ਰੱਖਤੇ ਆ ਜਿਹੜੇ ਪੈਟ ਆ ਪਾਣੀ ਦੇ ਤੇ ਜਿਹੜੇ ਛਾਪਰ ਆਪਾਂ ਭਰ ਕੇ ਲਿਆਂਦੇ ਸੀ ਉਹ ਸਾਰੇ ਉੱਥੇ ਰੱਖ ਦਿੱਤੇ ਆ। ਉਹਦੇ ਨਾਲ ਇਹ ਹੋਊਗਾ ਵੀ ਹੁਣ ਜਾਣਗੇ ਵਿਕਾਰ ਹੁਣੇ ਅੰਦਰ। ਪਾਣੀ ਜਿਹੜਾ ਵਾ ਇੱਥੋਂ ਕਹਿੰਦੇ ਆ ਦਰਿਆਏ ਸਤਲੁਜ ਹੈ ਪੂਰਾ ਵਾ, ਇਹਦੇ ਵਿੱਚ ਪਾਣੀ ਇੱਥੋਂ ਹੈਗਾ ਵਾ 30 ਫੁੱਟ ਡੂੰਘਾ। ਕਿੰਨਾ ਵੀਰੇ ਇੱਥੋਂ 30 ਫੁੱਟ 30 ਤੇ ਅੱਗੇ ਪੜੇ ਜ਼ਮੀਨਾਂ ਹੈਗੀਆਂ ਵਾ ਜਾਂ ਹਾਂਜੀ ਪੀਰਗਨੀ ਤੱਕ ਪਾਣੀ ਹੈ। ਅੱਛਾ ਪਾਣੀ ਹੈ। ਕਿੰਨੇ ਕੀ ਕਿਲੋਮੀਟਰ ਤਾਈਂ ਪਾਣੀ ਖਿਲ ਰਿਹਾ? 50 ਕਿਲੋਮੀਟਰ ਹੈ। ਆਹ ਬਾਈ ਕਹਿੰਦਾ 50। ਨਹੀਂ ਪੀਰਗਨੀ ਤੱਕ ਪਾਣੀ ਹੈ। ਮਤਲਬ ਖਲਾਰ ਚ ਕਹਿ ਲਓ ਲੰਬਾਈ 4 ਕਿਲੋਮੀਟਰ ਲਾ ਲਓ ਵੀ ਖਲਾਰ ਦੇ ਵਿੱਚ 50 ਉਹਨਾਂ ਨੇ ਕਿਹਾ ਹੋਣਾ। ਖਲਾਰ ਤੇ ਬਹੁਤ ਜ਼ਿਆਦਾ ਵਾ। ਪੀਰਗਨੀ ਤੱਕ ਯਾਰ ਪਾਣੀ ਮੈਂ ਆਪ ਅੱਲਾ ਖੈਰ ਕਰੇ ਜੀ। ਬਸ ਰੱਬ ਨਾਲ ਸਾਰਿਆਂ ਨੂੰ ਆਪਦੇ ਹਿਫਜ਼ੋ ਮਾਨ ਚ ਰੱਖੇ। ਬਸ ਦੁਆ ਦੀ ਬਹੁਤ ਲੋੜ ਆ। ਵਾਹ ਇੱਥੇ ਰਸ਼ ਪਿਆ ਹੋਇਆ। ਕੁਝ ਇੱਥੇ ਵਿੱਚ ਕੁਝ ਬੰਦੇ ਉਧਰੋਂ ਵੀ ਆਏ ਆ ਬਾਈ, ਮਤਲਬ ਜਿਹੜੇ ਉਧਰੋਂ ਆਏ ਇਹਦੇ ਵਿੱਚ ਇੱਥੇ ਹੈਗੇ ਆ ਤੇ ਇਸ ਪਿੰਡ ਦੇ ਵੀ। ਤੁਹਾਡੇ ਦੇ ਪਿੰਡ ਦਾ ਆਪਣਾ ਬੰਨ ਬੁੰਨ ਬੰਨੇ ਆ, ਨਿਜ਼ਾਮ ਸਹੀ ਆ? ਚਲੋ ਅੱਲਾ ਖੈਰ ਕਰੇਗਾ। ਇੱਥੇ ਆ ਥੋੜਾ ਜਿਹਾ ਹੈਗਾ ਸੀ, ਨਹੀਂ ਆ ਸਹੀ ਸੀ, ਲੇਕਿਨ ਥੋੜਾ ਜਿਹਾ ਫਿਰ ਇੱਥੇ ਥੋੜਾ ਜਿਹਾ ਹੋਰ ਲਾ ਦੋਗੇ ਤਾਂ ਹਾਂਜੀ ਹਾਂਜੀ। ਇਹ ਦੇਖਿਆ ਪੱਤੇ ਪੁੱਤੇ ਲਾਏ ਆ ਵੀ ਮਿੱਟੀ ਨਾਲ ਝੜੇ ਨਾਲੋਂ, ਹਨਾ ਟਾਲੀਆਂ ਦੇ ਪੱਤੇ ਲਾ ਦਿੰਦੇ ਮਿੱਟੀ ਨਾਲ ਝੜੇ। ਸਹੀ ਹੋ ਗਿਆ, ਅੱਲਾ ਖੈਰ ਕਰੇਗਾ ਜੀ। ਆ ਸਾਰਾ ਜਿਹੜਾ ਵਾ ਰੱਖਿਆ ਹੋਇਆ ਰਾਸ਼ਨ। ਬੋਟ ਆ ਗਈ ਆ, ਲੋ ਜੀ ਬੋਟ ਆ ਗਈ ਆ। ਹੁਣ ਜਾਣਗੇ ਸਾਰੇ ਵੀਰ ਭਰਾ ਉਧਰ। ਕੁਝ ਲੋਕਾਂ ਨੂੰ ਰੈਸਕਿਊ ਕਰਕੇ ਲੈ ਕੇ ਆਏ ਨੇ ਉਧਰੋਂ। ਕਾਫੀ ਜ਼ਿਆਦਾ ਕਹਿੰਦੇ ਲੋਕ ਉਧਰ ਫਸੇ ਹੋਏ ਆ। ਪਾਣੀ ਕਾਫੀ ਦੂਰ ਤੱਕ ਆ ਜਿਹੜਾ ਗਿਆ ਹੋਇਆ ਵਾ। ਰੋਕ ਦੇ ਇੱਥੇ ਰੱਖ। ਭਾਈ ਅਸੀਂ ਇੱਕ ਵਾਰੀ ਜਾ ਕੇ ਦੇਖਣਾ ਕੋਈ ਹੈ ਜਾਂ ਨਹੀਂ, ਮਿਹਰਬਾਨੀ ਕਰੋ, ਰਿਕਵੈਸਟ। ਅਸੀਂ ਯਾਰ ਜਾਣਾ ਹੈ, ਇੱਕ ਵਿਜ਼ਿਟ ਕਰਨ ਲਈ ਜਲਦੀ ਕਰਵਾ ਦਿਓ, ਬੜੀ ਮਿਹਰਬਾਨੀ ਹੋਏਗੀ ਯਾਰ, ਮਿਹਰਬਾਨੀ ਹੋਏਗੀ। ਜ਼ੋਰ ਭਾਈ ਇੱਕ ਛੋਟਾ ਜਿਹਾ ਸ਼ਾਰਟ ਟ੍ਰਿਪ ਮਿਹਰਬਾਨੀ ਕਰੋ ਯਾਰ। ਇੱਧਰ ਲਾ ਲਓ ਨਾ ਯਾਰ ਪੈਟਰੋਲ ਡਲਵਾ ਦੇਣੇ ਆ ਯਾਰ, ਤੁਹਾਨੂੰ ਪੈਟਰੋਲ ਡਲਵਾ ਦੇਣੇ ਆ ਯਾਰ, ਪੈਟਰੋਲ ਡਲਵਾ ਦੇਣੇ ਆ ਯਾਰ। ਵੀਰੇ ਹਨੇਰਾ ਹੋਈ ਜਾਂਦਾ, ਫਿਰ ਇਹ ਆ ਵੀ ਲੋਕ ਜਿਹੜੇ ਉੱਥੇ ਵਿਚਾਰੇ ਫਸੇ ਹੋਏ ਨੇ, ਖਾਣਾ ਹਾਂਜੀ ਹੈ ਵਾ। ਹਾਂ ਪੰਪ ਤਾਂ ਹੈਗਾ ਨਾ ਯਾਰ। ਲੋ ਜੀ ਸਾਰਾ ਹੁਣ ਸਮਾਨ ਲੋਡ ਕਰੀ ਜਾਂਦੇ ਆ। ਧਿਆਨ ਨਾਲ ਯਾਰ ਮੇਰਾ ਵੀਰ। ਯਾ ਅੱਲਾ ਤੇਰਾ ਆਸਰਾ, ਅੱਲਾ ਖੈਰੀ ਸਲਾਮਤੀ ਲੈ ਕੇ ਜਾਵੇ ਤੇ ਖੈਰੀ ਸਲਾਮਤੀ ਲੈ ਕੇ ਆਵੇ। ਉਡੀਕਦੇ ਪਏ ਨੇ, ਜਾਂਦੇ ਪਏ ਬਾਈ, ਜਾਂਦੇ ਪਏ ਨੇ। ਅੱਲਾ ਖੈਰ ਕਰੇਗਾ। ਜੈਕਟ ਦਾ ਪਾ ਲੈ। ਕੀ ਹੋਇਆ? ਜੈਕਟ ਤਾਂ ਪਾਓ ਬਾਈ ਤੁਸੀਂ। ਇਹਨੂੰ ਜੈਕਟ ਦੀ ਲੋੜ ਕੋਈ ਨਹੀਂ ਉਹ ਬਾਈ ਨੂੰ ਰਾਸ਼ਨ ਦੇਣੇ ਜਾਂ ਸਨਾ ਵਿਕਾਸ ਬਾਈ, ਆਹੋ ਬਾਈ ਨੂੰ ਕਿਹਾ, ਵਿਕਾਸ ਬਾਈ ਨੂੰ ਇਹ ਕਿਹਾ ਵੀ ਜੈਕਟ ਪਾ ਲਓ। ਦਿੰਦੇ ਜਾਂ ਸਤਾ ਹੀ ਲੱਗ ਜਾਂਦਾ। ਇੱਧਰ ਜਾਣਾ ਵਾ, ਰਾਸ਼ਨ ਇੱਧਰ ਦੇਣਾ ਵਾ। ਤੇਰੇ ਅੱਛਾ ਉਹ ਸਾਹਮਣੇ ਦੀਆਂ ਭੈਣੀਆਂ ਨਜ਼ਰ ਆ ਰਹੀਆਂ ਵਾ। ਤੇ ਕਿਹੜੇ ਡੇਰੇ ਕਿਹੜੇ ਜਾਣਾ ਵਾ, ਬੰਦਾ ਕਿਹੜਾ ਚੱਕਣਾ ਵਾ? ਇੱਥੇ ਡੇਰਾ ਕੋਈ? ਅੱਛਾ ਇੱਧਰ ਇਹਨਾਂ ਰੁੱਖਾਂ ਦੇ ਅਗਲੇ ਪਾਸੇ ਇੱਕ ਆ ਵੀ ਡੇਰਾ ਵਾ। ਇਹ ਡੇਰਾ ਤਾਂ ਵੇਲਾ ਖਾਲੀ ਪਿਆ। ਅੱਛਾ ਲਾਈਟਾਂ ਲੂਟਾਂ ਬਲਦੀਆਂ। ਅੱਛਾ ਬਿਜਲੀ ਇਹਨਾਂ ਨੇ ਕਿਉਂ ਨਹੀਂ ਬੰਦ ਕੀਤੀ? ਇਹ ਬੜਾ ਰੌਲਾ। ਬਸ ਉਹ ਹੈ ਲੱਗੀ ਪਲੇਟ ਤੇ, ਅੱਛਾ ਨਹੀਂ ਪਲੇਟ ਤਾਂ ਇਸ ਟਾਈਮ ਬੰਦ ਨਹੀਂ ਹੋ ਜਾਂਦੀ। ਬੈਟਰੀ ਵਿੱਚ ਪਈ ਹੈ, ਅੱਛਾ ਬਸ ਉਹ ਚੱਲੀ ਖੜੀ ਹੈ, ਉਹ ਮੈਂ ਵੀ ਕਿਹਾ ਕਿ ਪਤਾ ਨਹੀਂ ਤਾਰਾਂ ਦੇ ਕਰਕੇ ਬਿਜਲੀ ਆ ਰਹੀ, ਉਹ ਤਾਂ ਕੰਮ ਖਰਾਬ ਹੋਏਗਾ। ਵੈਸੇ ਚੱਲੀ। ਚਲੋ ਅੱਲਾ ਦੀ ਸਪੁਰਦ, ਕੋਈ ਨਹੀਂ। ਉੱਤੇ ਛੇੜ ਤੇ ਰੱਸਾ ਬਾਈ, ਪਿੱਛੇ ਧੱਕਾ ਲਾ ਦੇ। ਅੱਲਾ ਖੈਰ ਕਰੇਗਾ ਯਾਰ। ਲੋ ਜੀ ਵਿਕਾਰ ਹੋਣੇ ਤੇ ਬਾਈ ਵਿਕਾਸ ਤੇ ਬਾਈ ਏਡੀ ਚੱਲੇ। ਅੱਲਾ ਖੈਰੀ ਸਲਾਮਤੀ ਨੂੰ ਲੈ ਕੇ ਆਵੇ ਤੇ ਖੈਰੀ ਸਲਾਮਤੀ ਲੈ ਕੇ ਜਾਵੇ ਜੀ। ਯਾ ਅੱਲਾ ਤੇਰਾ ਆਸਰਾ। ਪਾਣੀ ਦਾ ਜਿਹੜਾ ਬਹਾਓ ਆ ਬਹੁਤ ਜ਼ਿਆਦਾ ਤੇਜ਼ ਆ, ਕਿਉਂਕਿ ਦਰਿਆ ਦਾ ਪੇਟ ਹੀ ਹੈ ਨਾ ਇਹ। ਬਹਾਓ ਬਹੁਤ ਜ਼ਿਆਦਾ ਪਾਣੀ ਦਾ ਨਾ। ਪਾਣੀ ਦਾ ਇਸ ਟਾਈਮ ਬਹਾਓ ਬਹੁਤ ਤੇਜ਼ ਆ ਤੇ ਜਿਹੜਾ ਵਾ ਸ਼ਾਮ ਦਾ ਟਾਈਮ ਪੂਰਾ ਹੋ ਗਿਆ, ਐਵੇਂ ਸੂਰਜ ਸਾਰਾ ਢਲ ਗਿਆ। ਤੇ ਬਾਬਾ ਜੀ ਇੱਥੇ ਕਿੰਨੀ ਜਗ੍ਹਾ ਵਾ ਇਹ? ਇਹ ਤਕਰੀਬਨ 5000 ਦਾ ਰਕਬਾ ਹੈ ਜੀ। 5000 ਦਾ ਰਕਬਾ ਜਿਹੜਾ ਪਰੇ ਨੂੰ। ਇਹ ਕਿੱਥੋਂ ਤਾਈਂ ਪਾਣੀ ਹੈ? ਇਹ ਦਰਿਆ ਦਾ ਪੇਟ ਤਾਂ ਸਿਰਫ ਇੰਨਾ ਕੀ ਆ?
ਤਕਰੀਬਨ ਜਿਹੜਾ ਨਾ 6 ਕਿਲੋਮੀਟਰ ਤੇ ਪਾਣੀ ਖੜਾ ਹੈ 6 ਕਿਲੋਮੀਟਰ ਤੇ ਠੀਕ ਹੈ। ਤੇ ਪਾਣੀ ਕੋ ਕਿੰਨਾ ਗਹਿਰਾ ਵਾ ਡੂੰਘਾ ਕਿੰਨਾ ਕੀ ਆ? ਤਕਰੀਬਨ ਜਿਹੜਾ ਨਾ ਇੱਥੇ ਤਾਂ ਬਹੁਤ ਜ਼ਿਆਦਾ ਹੋਵੇਗਾ, ਇੱਥੇ ਤਾਂ 40-50 ਫੁੱਟ ਹੋਵੇਗਾ। ਇਹ ਤਾਂ ਦਰਿਆ ਦਾ ਪੇਟ ਹੈ ਨਾ ਕਹਿੰਦੇ? ਜੀ ਦਰਿਆ ਦਾ ਪੇਟ ਹੈ। ਠੀਕ ਹੈ। ਤੇ ਇਸ ਤੋਂ ਅੱਗੇ ਜਿਹੜਾ ਤਕਰੀਬਨ 10-15 ਫੁੱਟ। ਅੱਛਾ ਜੀ ਅੱਛਾ। ਆ ਘਰ ਜਿਹੜਾ ਨਾ ਇਹ ਆ ਹੁਣ ਦਾ ਬਾਈ ਹੁਣ ਦਾ ਘਰ ਕਹਿੰਦੇ ਵੀ ਇਹਨਾਂ ਦੇ ਤਰੇੜਾਂ ਆ ਗਈਆਂ ਵਾ ਸਾਰੇ ਆ ਦੀਵਾਰਾਂ ਦਬੂਰਾਂ ਨੂੰ, ਕਹਿੰਦੇ ਵੀ ਇਹ ਨਾ ਥੱਲੋਂ ਪਾਣੀ ਨੂੰ ਖੋਰਦਾ ਪਿਆ ਵਾ। ਤੇ ਇਹ ਬਾਈ ਤੁਹਾਡੇ ਪਿੰਡ ਦੇ ਹੀ ਆ? ਤੁਸੀਂ ਇੱਥੋਂ ਦੇ ਹੋ? ਇਸੇ ਪਿੰਡ ਦੇ ਹੋ ਜੀ? ਤੁਸੀਂ ਮਕਲੋੜਗੰਜ ਦੇ ਹੋ? ਅੱਛਾ ਅੱਛਾ। ਨਹੀਂ ਮੈਂ ਕਿਹਾ ਵੀ ਲੋਕਾਂ ਨੂੰ ਇੱਥੋਂ ਯਾਰ ਉੱਠ ਜਾਣਾ ਚਾਹੀਦਾ ਹੁਣ, ਆ ਜਿੱਦਾਂ ਘਰ ਬਿਲਕੁਲ ਕੰਢੇ ਦੇ ਉੱਤੇ ਆ, ਇਹਨਾਂ ਨੂੰ ਉੱਠ ਜਾਣਾ ਚਾਹੀਦਾ ਵੈਸੇ, ਕਿਉਂਕਿ ਇਹ ਕਹਿੰਦੇ ਵੀ ਤੇੜਾਂ ਵੀ ਆ ਗਈਆਂ ਇਹਨਾਂ ਦੇ ਕੰਧਾਂ ਨੂੰ ਤੇ ਪਾਣੀ ਆ ਥੱਲੋਂ ਦੇਖੋ ਨਾ ਆ ਘੇਰਾ ਜਿਹਾ ਬਣਾਉਂਦਾ ਵਾ, ਥੱਲੋਂ ਦੀ ਵੜਦਾ ਹੋਣਾ ਵਾ। ਤੇ ਆ ਦੇਖੋ ਆ ਬੰਨ ਵੀ ਤਕਰੀਬਨ ਟੁੱਟਣ ਦਾ ਖਤਰਾ ਵਾ। ਅੱਲਾ ਖੈਰ ਕਰੇ ਜੀ, ਬਸ ਰੱਬ ਦੇ ਸਭ ਨੂੰ ਹਿਫਜ਼ੋ-ਮਾਨ ਦੇ ਵਿੱਚ ਰੱਖੇ। ਵਕਾਰ ਹੁਣ ਗਏ ਹੋਏ ਆ ਤੇ ਹੁਣ ਉਧਰੋਂ ਆਉਂਦੇ ਆ ਤੇ ਫਿਰ ਆਪਾਂ ਵਾਪਸ ਜਾਂਦੇ ਆ। ਕੁਛ ਮੈਂ ਕਲਿੱਪਾਂ ਵਕਾਰ ਕੋ ਲੈ ਕੇ ਲਾਉਂਗਾ ਇਸ ਵਲੌਗ ਦੇ ਵਿੱਚ ਕਿ ਜਿਹੜੀਆਂ ਉੱਥੋਂ ਦੀ ਕੀ ਸੂਰਤ ਹਾਲ ਆ, ਦਰਿਆ ਦੀ ਆ, ਉੱਥੋਂ ਦੇ ਲੋਕਾਂ ਦੀ ਆ, ਭੈਣੀਆਂ ਦੀ ਕੀ ਸੂਰਤ ਹਾਲ ਆ, ਉਹ ਵੀ ਮੈਂ ਕਲਿੱਪਾਂ ਲਾਉਣਾ ਵਾ ਇਹਦੇ ਬਾਅਦ। ਤੇ ਫਿਰ ਜਾਂਦੇ ਆ ਹੁਣ ਆਪਾਂ ਉਧਰ, ਮੈਂ ਨਾਸਰ ਭਾਜੀ ਅਮਾਰ ਹੁਣੇ ਇੱਥੇ ਹੀ ਆ, ਜੋਈਆ ਸਾਹਿਬ, ਵਿਕਾਸ ਹੈਦਰ ਭਾਈ ਤੇ ਏਡੀ ਭਾਈ ਤੇ ਵਕਾਰ, ਇਹ 3 ਜਣੇ ਗਏ ਹੋਏ ਆ। ਅੱਲਾ ਖੈਰ ਕਰੇਗਾ ਜੀ, ਇਨਸ਼ਾਅੱਲਾ ਰੱਬ ਉਹਨਾਂ ਨੂੰ ਖੈਰੀ ਸਲਾਮਤੀ ਵਾਪਸ ਲੈ ਕੇ ਆਵੇ। ਲੋ ਜੀ ਦੇਖੋ ਆਪਾਂ ਦਰਿਆ ਦੇ ਵਿੱਚ ਫਿਰਦੇ ਪਏ ਆ ਇਸ ਟਾਈਮ, ਨਾਲ ਆਪਣੇ ਰੈਸਕਿਊ 1122 ਵਾਲੇ ਨੇ। ਅੱਲਾ ਪਾਕ ਇਹਨਾਂ ਦੀ ਜ਼ਿੰਦਗੀ ਕਰੇ, ਇਹਨਾਂ ਦੇ ਭਰਾਵਾਂ ਦੇ ਤਾਵਨ ਦੇ ਨਾਲ ਹੀ ਅਸੀਂ ਇੱਥੇ ਜਿਹੜਾ ਨਾ ਫਿਰ ਰਹੇ ਆ। ਤੇ ਟਾਈਮ ਜਿਹੜਾ ਦਿਨ ਡੁੱਬਦਾ ਪਏ ਆ, ਪਤਾ ਨਹੀਂ ਅੱਗੇ ਕਿੰਨੀ ਕੁ ਦੂਰ ਹੈ ਇੱਥੋਂ, ਕਿਲੋਮੀਟਰ ਹੈ, ਮਤਲਬ ਨਜ਼ਦੀਕ ਹੀ ਆ। ਅੱਲਾ ਪਾਕ ਖੈਰ ਕਰੇਗਾ। ਤੇ ਬਾਕੀ ਅੱਜ ਜਿਹੜਾ ਆਪਾਂ ਲੇਟ ਹੋ ਗਏ, ਕੱਲ ਇਨਸ਼ਾਅੱਲਾ ਟਾਈਮ ਨਾਲ ਪਾਵਾਂਗੇ ਤੇ ਸਾਰੇ ਮਾਮਲਾਤ ਜਿਹੜੇ ਨੇ ਨਾ ਦੇਖਾਂਗੇ, ਤੁਹਾਨੂੰ ਵੀ ਦਿਖਾਵਾਂਗੇ ਕਿ ਜਿਹੜੇ ਲੋਕ ਇੱਥੇ ਫਸੇ ਨੇ, ਜੋ ਇੱਥੇ ਦੀ ਸੂਰਤ ਹਾਲ ਹੈ, ਸਾਰੀ ਤੁਹਾਨੂੰ ਦੱਸਾਂਗੇ। ਲੋ ਜੀ ਇੱਧਰਲੀ ਸਾਈਡ ਤੇ ਆਪਾਂ ਇੱਕ ਡੇਰੇ ਤੇ ਆਏ ਆ ਤੇ ਰੱਬ ਰੱਖੇ ਖੈਰ, ਲੋਕ ਇੱਥੇ ਹੀ ਹਲੇ ਬੈਠੇ ਹੋਏ ਨੇ। ਇੱਧਰ ਜੀ ਅੱਗੇ ਕਰ ਲਾ। ਵਿਕਾਸ ਭਾਈ ਆ ਨਾ, ਖਾਣਾ ਦੇ ਦਿਓ ਭਾਈ। ਕੀ ਹਾਲ ਹੈ? ਠੀਕ ਜੇ? ਹੋਰ ਸਿੱਧਾ ਕਿਉਂ ਨਹੀਂ ਨਿਕਲਦੇ ਯਾਰ ਇੱਥੋਂ? ਬੱਚੇ ਬੁੱਚੇ ਇੱਥੇ ਤਾਂ ਨਹੀਂ ਆ? ਇੱਥੇ ਕਿੰਨੇ ਲੋਕ ਨੇ? ਨਹੀਂ ਉਹ ਖਾਣਾ ਲੈ ਲੋ ਨਾ, ਜਿੰਨੇ ਲੋਕ ਵੀ ਨੇ। ਕਿੰਨੇ ਚੀਜ਼ ਏ? 2 ਤੇ ਤੁਸੀਂ ਕਿੰਨੇ? ਚਾਲੇ ਪਾਸੇ ਜਿੰਨੇ ਇੱਥੇ ਇਸ ਡੇਰੇ ਤੇ ਕਿੰਨੇ ਲੋਕ ਨੇ? 5 ਬੰਦਿਆਂ ਦਾ ਯਾਰ ਖਾਣਾ ਦਿਓ। ਪੂਰਾ ਪੈਟ ਦੇ ਦਿਓ, ਪੂਰਾ ਪੈਟ ਦੇ ਦਿਓ। ਇਹ ਦੇ ਦਿਓ, ਇਹ ਬੋਤਲਾਂ ਭਾਈ। ਅੱਲਾ ਪਾਕ ਤੁਹਾਡੀ ਮਦਦ ਫਰਮਾਈ ਯਾਰ। ਇਹ ਖਾਣਾ ਭਾਈ ਰੈਸਕਿਊ ਵਾਲਿਆਂ ਨੂੰ ਦੇ ਦਿਓ, ਉਹ ਫੜਾ ਦਿੰਦੇ ਨਾ ਥੱਲੇ ਉਤਰ ਕੇ। ਅੱਲਾ ਪਾਕ ਸਲਾਮਤ ਰੱਖੇ। ਇਹ ਇੱਧਰ ਉਹ ਕਹਿੰਦੇ ਉਤਲੀ ਸਾਈਡ ਤੋਂ ਆਓ ਭਾਈ, ਇੱਥੇ ਨਾਲ ਹੀ ਲਗਾ ਲਓ ਯਾਰ, ਇੱਥੇ ਹੀ ਪਕੜ ਲਓ। ਕਿੰਨੇ ਚੀਜ਼ ਹੋ? ਇਹਨਾਂ ਪਾਰ ਵੀ ਜਾਣਾ ਹੈ ਤੇ ਲੰਗਰ ਵੀ ਇਹਨਾਂ ਨੂੰ ਦੇ ਦਿਓ। ਧਿਆਨ ਰਮਾਨ ਨਾਲ ਭਾਈ। ਕਿੰਨੇ ਬੰਦੇ ਨੇ ਇੱਥੇ? ਇੱਥੇ ਜੀ ਜਿਹੜੇ ਨੇ ਰਹਿਣਾ ਹੈ ਜਿੰਨੇ ਰਹਿਣੇ 2-3 ਜੀ ਤੇ ਜਾਣਾ ਕਿੰਨੇ ਜਣੇ ਆ? ਜੰਗੇ ਹੋਰੀ ਹੈਗੇ ਨੇ, ਜਿਨ੍ਹਾਂ ਜਾਣਾ ਉਹਨਾਂ ਨੂੰ ਬੁਲਾ ਲਓ ਨਾ। ਬਾਬਾ ਜੀ ਆਇਓ। ਹਾਂਜੀ ਇੱਥੇ ਹੈਗੇ ਨੇ, ਇੱਧਰ ਹੈਗੇ ਨੇ ਵਕਾਰ ਭਾਈ। ਯਾਰ ਜਿਹੜੇ ਜੀ ਇੱਥੇ ਨੇ ਉਹਨਾਂ ਵਾਸਤੇ ਖਾਣਾ ਲੈ ਲਓ। ਜਿਹੜੇ ਜੀ ਇੱਥੇ ਨੇ ਉਹਨਾਂ ਵਾਸਤੇ ਭਾਈ ਖਾਣਾ ਲੈ ਲਓ, ਤੇ ਬੱਚੇ ਜਿਹੜੇ ਨੇ ਉਹਨਾਂ ਨੂੰ ਭੇਜ ਦਿਓ। ਇਹ ਪਾਣੀ ਦੀਆਂ ਵੀ ਬੋਤਲਾਂ ਦਿਓ ਭਾਈ। ਪਾਣੀ ਭਾਈ ਪੂਰਾ ਪੈਟ ਫੜਾ ਦਿਓ। ਆਇਓ ਆਇਓ ਬਾਬਾ ਜੀ ਆਇਓ। ਆਜੋ ਆਜੋ ਛੋਟੇ ਆਜੋ। ਹਨੇਰਾ ਆ ਗਿਆ। ਹਾਂਜੀ ਬਾਬਾ ਜੀਆਂ ਨੇ ਵੀ ਜਾਣਾ। ਇੱਧਰ ਬਾਬਾ ਜੀ ਨਾਲ ਲੱਗੇ, ਆ ਕੇ ਇੱਧਰ ਬੈਠ ਜਾਓ। ਉੱਥੇ ਚੱਲੋ, ਉੱਥੇ ਧਿਆਨ ਨਾਲ ਡੇਗਣਾ ਪੈਣਾ ਪੁੱਤ। ਆ ਜਾ ਛੋਟੇ ਆ ਜਾ। ਅੱਲਾ ਪਾਕ ਖੈਰ ਰੱਖੇ। ਆਜੋ 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 ਚੁੱਕ ਪਾ ਦੇ ਜਾਓ। ਆਜੋ ਛੋਟੇ ਆਜੋ, ਸਾਰੇ ਹੀ ਆਜੋ। ਆਜੋ ਆਜੋ ਬੱਚੇ ਸਾਰੇ ਇੱਥੇ ਇਕੱਠੇ ਰਹਿਣਾ ਇੱਕੋ ਜਗ੍ਹਾ ਤੇ। ਹਾਂਜੀ ਹਾਂਜੀ ਬਸ ਠੀਕ ਹੈ। ਬਾਕੀ ਜਿਹੜੇ ਲੋਕ ਰਹਿ ਰਹੇ ਨੇ ਦਾਇ ਬਹਿਣ ਉਹਨਾਂ ਦੇ ਵਾਸਤੇ ਖਾਣਾ ਦੇ ਉਹਨਾਂ ਨੂੰ ਦੇ ਦੇ ਵਿੱਚ ਲੰਘ ਕੇ ਨਾਲ। ਮਿਹਰਬਾਨੀ ਕਰਨੀ ਹੈ ਸ਼ੱਦੀਰਾਂ ਨੂੰ ਪਕੜਾਣਾ। ਛੋਟੇ ਜੈਕਟਾਂ ਪਾ ਲਓ ਤੁਸੀਂ ਵੀ ਬਾਬਾ ਜੀ, ਤੁਸੀਂ ਵੀ ਪਾ ਲਓ। ਬੱਚਿਆਂ ਨੂੰ ਵੀ ਜੈਕਟਾਂ ਜੂਕਟਾਂ ਦੇ ਦਿਓ, ਠੀਕ ਆ? ਹਾਂਜੀ ਹਾਂ ਪਾ ਲੈ ਛੋਟੀ ਜੈਕਟ।
ਭਾਈ ਪਾਣੀ ਸ਼ਾਨੀ ਲੈ ਲਿਆ, ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ। ਜਿਹੜੀ ਆ ਫੈਮਿਲੀ ਆ ਕਿਤੇ ਬੈਠੀ ਇਹਨਾਂ ਨੂੰ ਪਾ ਦਿਆ ਗਿਆ। ਅੱਲਾ ਭਾਈ ਇੱਧਰ ਸ਼ੱਦਰ ਨੂੰ ਪਕੜਾ ਹਾਂ ਇਹ ਧੱਕਾ ਲਾ ਦੋ ਥੋੜਾ ਜਿਹਾ ਪਿਛਾ ਨੂੰ, ਧੱਕਾ ਲਾ ਦੋ, ਧੱਕਾ ਲਾ ਦੋ ਥੋੜਾ ਜਿਹਾ ਅਸਲਮ ਭਾਈ, ਇਹ ਧੱਕਾ ਲਾ ਦੋ ਥੋੜਾ ਜਿਹਾ। ਅਸਲਮ ਹੈਲੋ ਓਏ ਇੱਧਰ ਤਾਂ ਸੁਣ ਇੱਕ ਵਾਰੀ, ਇਹਨਾਂ ਨੂੰ ਖਾਣਾ ਦੇ ਦੇ ਅਤਾਰੀ ਰਾਨੂ ਆ ਧੱਕਾ ਲਾ ਦੋ, ਧੱਕਾ ਇੱਥੇ ਧੱਕਾ ਲਾ ਦੇ। ਪਾ ਲਓ ਜੈਕਟਾਂ ਉਹ ਬੰਦ ਕਰ ਲਓ ਨਾ ਅੱਛੀ ਤਰ੍ਹਾਂ। ਨਹੀਂ ਇੱਥੇ ਕੋਈ ਨਹੀਂ ਹੈ। ਚਲੋ ਜੀ ਰੱਬ ਖੈਰ ਰੱਖੇ। ਹੁਣ ਆਪਾਂ ਵਾਪਸ ਨਿਕਲ ਪਏ ਆ ਤੇ ਦਿਨ ਵੀ ਡੁੱਬ ਗਿਆ। ਉੱਥੇ ਜਿਹੜੇ ਭਾਈ ਕਹਿੰਦੇ ਸੀ ਨਾ ਕਿ ਭਾਈ ਚੰਦ ਬੰਦੇ ਨੇ ਇੱਥੇ ਇਧਰਲੀ ਸਾਈਡ ਤੇ ਇਹੀ ਘਰ ਸੀ। ਆਪਾਂ ਹੁਣ ਖਾਣਾ ਲੈ ਕੇ ਜਾ ਕੇ ਉੱਥੇ ਉਹਨਾਂ ਨੂੰ ਦਿੰਦੇ ਆ ਜਿਹੜੇ ਬੰਦੇ ਉਹ ਭਾਈ ਕਹਿ ਰਹੇ ਸੀ। ਹੁਣ ਵਾਪਸ ਜਾਣਾ ਨਾ ਸਿੱਧਾ ਭਾਈ? ਚਲੋ ਇਨਸ਼ਾਅੱਲਾ ਵੀ ਠੀਕ ਹੋ ਗਿਆ। ਇਹ ਬੱਚੇ ਸੀ, ਇਹਨਾਂ ਨੂੰ ਰੈਸਕਿਊ ਕਰਨਾ ਸੀ, ਨਾਲ ਬਾਜੀ ਹੋ ਰਹੀ ਸੀ। ਅੱਲਾਹ ਪਾਕ ਇਹਨਾਂ ਸਾਰਿਆਂ ਦੀ ਜ਼ਿੰਦਗੀ ਕਰੇ ਤੇ ਖੈਰੀ ਸਲਾਮਤੀ ਉਧਰ ਜਾਈਏ ਆਪਾਂ। ਲੋ ਜੀ ਆ ਗਏ ਵਕਾਰ ਹੋਣੇ। ਕਸ਼ਤੀ ਦੀ ਆਵਾਜ਼ ਆਉਂਦੀ ਪਈ, ਹਲਕੀ ਹਲਕੀ ਨਜ਼ਰ ਵੀ ਆ ਰਹੀ ਹੈ। ਅੱਲਾਹ ਖੈਰ ਕਰੇ ਜੀ, ਪਹੁੰਚ ਆਏ ਆ ਬਸ। ਰੱਬ ਖੈਰੀ ਸਲਾਮਤੀ ਲੈ ਆਵੇ ਜੀ। ਥੋੜੀ ਜਿਹੀ ਵਿੱਚੋਂ ਤ੍ਰਿਸ਼ਮੀ ਹੋ ਜਾਂਦੀ ਨਾ, ਪਾਣੀ ਦਾ ਬਹਾਓ ਬਹੁਤ ਜ਼ਿਆਦਾ ਤੇਜ਼ ਹੈ। ਆ ਗਏ ਬਸ, ਅੱਲਾਹ ਖੈਰ ਕਰੇ। ਯਾ ਅੱਲਾ ਤੇਰਾ ਆਸਰਾ, ਯਾ ਅੱਲਾ ਤੇਰਾ ਆਸਰਾ। ਇੱਥੇ ਨਾ ਬਹਾਓ ਤੇਜ਼ ਆ ਪਾਣੀ ਦਾ ਵਾਵਾ। ਰਿਸਕੀ ਤਾਂ ਹੈ ਜੀ। ਇਹ ਰਾਸ਼ਨ ਲੈ ਕੇ ਗਿਆ ਸੀ ਜੀ। ਹਾਂਜੀ ਥੋੜਾ ਲੇਟ ਹੋ ਗਿਆ। ਯਾ ਅੱਲਾ ਤੇਰਾ ਆਸਰਾ ਜੀ, ਸ਼ੁਕਰ ਅਲਹਮਦੁਲਿਲਾ। ਬਸ ਵੀਰੇ ਬਸ। ਵਾਹਿਗੁਰੂ ਸਲਾਮ, ਕੀ ਹਾਲ ਹੈ? ਠੀਕ ਹੋ ਜੀ? ਮੈਂ ਅੱਜ ਫੇਸਬੁੱਕ ਤੇ ਤੁਹਾਨੂੰ ਦੇਖਦਾ ਰਿਹਾ। ਅੱਛਾ ਜੀ, ਅੱਛਾ। ਬੜੀ ਮਿਹਨਤ ਮਾਸ਼ਾਅੱਲਾ ਤੁਹਾਡੀ। ਸ਼ੁਕਰ ਹੈ ਜੀ ਅਲਹਮਦੁਲਿਲਾ। ਬਸ ਜੀ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਆਮੀਨ ਜੀ, ਬਹੁਤ ਸ਼ੁਕਰੀਆ ਜੀ। ਬਹੁਤ ਬਸ ਮਿਹਨਤ ਕਰ ਰਹੇ ਭਾਈ ਜਾਨ। ਬਸ ਜੀ ਮਿਹਰਬਾਨੀ, ਸ਼ੁਕਰੀਆ। ਬਸ ਦੁਆਵਾਂ ਦੀ ਬਹੁਤ ਜ਼ਿਆਦਾ ਲੋੜ ਆ। ਅੱਲਾਹ ਪਾਕ ਤੁਹਾਨੂੰ ਤੰਦਰੁਸਤੀ ਦੇਵੇ। ਆਮੀਨ ਜੀ, ਆਮੀਨ ਵੀਰੇ, ਬਹੁਤ ਥੈਂਕ ਯੂ ਜੀ। ਆ ਜਾਓ ਜੀ, ਥੈਂਕ ਯੂ ਜੀ। ਆ ਗਿਆ ਜੀ, ਸ਼ੁਕਰ ਅਲਹਮਦੁਲਿਲਾ। ਆ ਗਿਆ ਭਾਈ, ਆ ਗਿਆ। ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ। ਹਾਂ ਵੀ ਆ ਫੜੀ। ਹਾਂ ਬਾਬੇ, ਚੰਗਾ ਫੈਸਲਾ ਸੀ। ਪੁੱਤਰ ਨਹੀਂ ਗਿਆ, 2 ਵਾਰੀ ਬੰਦ ਹੋਈ ਹੈ। ਮੈਂ ਵੇਖਿਆ ਉੱਥੇ ਮੈਨੂੰ ਆਵਾਜ਼ ਉਹਨੂੰ ਹਟ ਗਈ ਸੀ। ਮੈਂ ਕਿਹਾ ਯਾਰ ਪਤਾ ਨਹੀਂ ਕੀ ਹੋਇਆ। ਬੰਦ ਹੋ ਗਈ, ਤੇਲ ਮੁੱਕ ਗਿਆ। ਫਿਰ ਕਿਦਾਂ ਕੀਤਾ? ਫਿਰ ਉਹ ਦੂਸਰੀ ਗੱਲ ਲਾਈ, ਉਹਦੇ ਵਿੱਚ ਥੋੜਾ ਤੇਲ ਹੈ ਸੀ। ਉੱਥੇ ਪਾਣੀ ਦਾ ਬਹਾਓ ਤਾਂ ਬਹੁਤਾ ਨਹੀਂ ਸੀ। ਅੱਲਾਹ ਖੈਰ ਕਰੇਗਾ ਜੀ। ਉਹ ਵਾਕਿਓ ਮੈਂ ਨਾ ਤੁਹਾਨੂੰ ਦੱਸਿਆ ਨਹੀਂ ਵੀ ਕਸ਼ਤੀ ਬੰਦ ਹੋ ਗਈ ਰਾਹ ਦੇ ਵਿੱਚ ਕਿਤੇ। ਜੀ ਸਰ, ਚੱਲ ਵੀਰੇ ਗੱਡੀ ਦੇ ਵਿੱਚ ਜੀ। ਆਉਣ ਦੇ ਚਾਬੀ ਭਾਜੀ ਦੇ ਕੋਲ। ਭਾਜੀ ਵੈਸ ਕਿੱਥੇ? ਭਾਈ ਵੈਸ ਇੱਥੇ ਖਲੋਤਾ। ਬਹੁਤ ਤੇਜ਼ ਪਾਣੀ ਭਾਈ। ਅੱਛਾ 2 ਦਫਾ ਕਿਸ਼ਤੀ ਬੰਦ ਹੋ ਮੈਂ ਦੱਸਿਆ ਸੀ ਨਾ ਵੀ ਪਾਣੀ ਤੇ ਰੋਣ ਲੱਗ ਗਿਆ ਸੀ। ਜੇ ਮੈਂ ਹੁੰਦਾ ਤੇ ਮੇਰੀਆਂ ਤੇ ਲੇਰਾਂ ਹੋਣੀਆਂ ਸੀ। ਫਿਰ 2 ਵਾਰੀ ਕਸ਼ਤੀ ਬੰਦ ਹੋ ਗਈ ਤੇ ਅੱਲਾ ਉਹ ਉੱਥੇ ਕੀ ਬੰਦ ਹੋਈ ਨਾ ਜਾ ਕੇ। ਉਹ ਖਾਣਾ ਕਿੱਥੇ ਵੇ? ਖਾਣਾ ਵਿੱਚ ਰੱਖ ਦੇ। ਉਹ ਬੰਦਿਆਂ ਨੂੰ ਦਿਓ, ਬੰਦਿਆਂ ਨੂੰ ਬੁਲਾਓ, ਉਧਰ ਲੈ ਕੇ ਉਹ ਉਧਰ ਉਹ ਜਿਹੜੇ ਨਾਲ ਬੈਠੇ ਨੇ ਉਹਨਾਂ ਨੂੰ ਦਈਏ। ਚਲੋ ਸੱਦੋ, ਆਵਾਜ਼ ਮਾਰੋ। ਲਿਓ ਯਾਰ ਬੰਦੇ ਜਿਹੜੇ ਹੈਗੇ ਆ। ਲਓ ਜੀ ਇੱਥੇ ਹੁਣ ਜਿਹੜਾ ਖਾਣਾ ਵਗੈਰਾ ਵਧਿਆ ਵਾ ਉਹ ਕਰਾਂਗੇ ਇੱਥੇ ਸਰਵ ਆਪਾਂ ਦਵਾਂਗੇ। ਹਾਂਜੀ ਅਸਲਾਨ ਭਾਈ। ਹਾਂਜੀ ਸਰਕਾਰ ਹੈ। ਕਿੱਦਾਂ? ਠੀਕ ਹੈ ਜੀ। ਪੂਰੀ ਸੇਵਾ 'ਚ ਲੱਗੇ ਹੋ? ਪੂਰੀ ਨੀਂਦ ਆਉਣ ਡਈ ਆ। ਸਵੇਰੇ ਵੀ ਤੁਸੀਂ ਦੁਪਹਿਰੇ ਨਹੀਂ ਸੁੱਤੇ ਨਾ, ਰਾਤ ਖਾਣਾ ਬਣਾਉਂਦੇ ਰਹੇ ਆ। ਹਾਂਜੀ ਮੈਂ ਕਹਿੰਦਾ ਸੇਵਾ ਕਰ ਰਹੇ ਹਾਂ ਜੀ ਆਵਾਮ ਦੀ। ਮੈਂ ਕਿਹਾ ਭਾਜੀ ਰਾਤ ਵੀ ਬਾਈ ਹੁਣੇ ਨਹੀਂ ਸੁੱਤੇ ਤੇ ਦੁਪਹਿਰੇ ਦਿਨ ਦੇ ਵੀ ਆਈ ਫਿਰ ਦੁਬਾਰਾ ਖਾਣਾ ਬਣਾਇਆ ਬਾਰਿਸ਼ ਦੇ ਵਿੱਚ ਤੇ ਹੁਣ ਇਸ ਟਾਈਮ ਅੱਖਾਂ ਨਜ਼ਰ ਆ ਰਹੀਆਂ ਭਾਈ ਸਾਨੂੰ। ਹਾਂਜੀ ਸੇਵਾ ਕਰ ਰਹੇ ਹਾਂ ਜੀ। ਅੱਲਾ ਖੈਰ ਕਰੇਗਾ ਜੀ। ਬਸ ਦੁਆ ਦੀ ਬਸ ਲੋੜ ਆ, ਬਾਕੀ ਅੱਲਾ ਖੈਰ ਕਰੇ। ਲਓ ਜੀ ਆ ਜਿਹੜੇ ਇਧਰੋਂ ਬੰਦੇ ਆਏ ਨੇ ਦਰਿਆ ਤੋਂ ਪਾਰ, ਕੁਝ ਲੋਕ ਇੱਥੇ ਘਰ ਬੈਠੇ ਆ, ਕੁਝ ਖਾਣਾ ਉਹਨਾਂ ਨੂੰ ਦਿੰਨੇ ਆ ਹੁਣ ਸਾਰਿਆਂ ਨੂੰ। ਕੋਈ ਨਹੀਂ ਭਾਈ, ਖੈਰ ਹੋਇਆ। ਤੁਸੀਂ ਪਿੱਛੇ ਹੋਇਓ ਬਸ। ਆ ਦਿਓ। ਜਿਹੜੇ ਇੱਥੇ ਵਿਚਾਰੇ ਡੁੱਬੇ ਡੱਠੇ ਬੈਠੇ ਉਹ ਤੇ ਯਾਰਾਂ ਤੇ ਜਦੋਂ ਸਤਰੀ ਨੇ ਤੇ ਚੱਲ ਪਾਉਂਦੇ ਨੇ। ਸਾਨੂੰ ਨਹੀਂ ਸੀ ਜੀ ਬਜ਼ੁਰਗੋ ਪਤਾ। ਆਪ ਆਪਣੇ ਹਿਸਾਬ ਨਾਲ ਵੰਡ ਲੈਣਾ ਤੁਸੀਂ। ਕਰ ਲਓ ਐਸਾ। ਆ ਫੜ ਲਓ, ਸਾਰਾ ਫੜ। ਇਹਨਾਂ ਦਾ ਫਲ ਚਾਲ ਪਾਣੀ ਦੇਣੇ ਆ। ਕੋਈ ਮਸਲਾ ਨਹੀਂ। 4 ਇਹ ਦਿਓ ਤੇ 2 ਮਿੱਠੇ ਦਿਓ। ਝੂਠ ਮਾਰ ਇੱਕ ਹੋਰ ਦਿਓ ਤੇ 2 ਮਿੱਠੇ ਦਿਓ। ਆ ਫੜੋ ਜ਼ਰਾ। ਉੱਤੋਂ ਹੱਥ ਪਾਓ। ਇੱਕ ਨੂੰ ਮੈਂ ਤਾਂ ਬਣਾ ਕੇ ਦੇ ਆ ਫੜੋ ਨਾ, ਫੜੋ ਇਹਨਾਂ ਨੂੰ ਉੱਤੇ ਬਣਾ ਕੇ। ਹਾਂਜੀ ਵੀਰੇ, ਅੱਧੇ ਬੱਚਿਆਂ ਨੂੰ ਹੀ ਦੇ ਦਿਓ।
ਇੱਕ ਹੋਰ ਦੇ ਮਾਰ ਜਾਸੀ ਤੇ ਦਾ ਹਾਂ ਲੋ ਕੋਈ ਮਸਲਾ ਨਹੀਂ ਬਾਈ ਕੋਈ ਜਿੰਨੇ ਵੀ ਹੋਵੋਗੇ ਖਾ ਹੀ ਜਾਣਾ ਹੈ। ਯਾਰ ਉਹ ਗੱਲ ਤੇ ਪਰ ਚਲੋ ਜੀ ਬਾਈ ਹੋਰ ਦੱਸਿਓ ਨਹੀਂ ਮਿਹਰਬਾਨੀ ਹੋਰ ਅੱਜ ਕਿੰਨੇ ਜੀ ਹੋ ਅਸੀਂ ਜੇ 7-8 ਆ ਦਿਓ ਬਈ ਦੇ ਦਿਓ ਉਧਰ ਮਿੱਠੇ ਵੀ ਫੜਾਓ ਖੁੱਲੇ ਹੱਥ ਖੁੱਲੇ ਹੱਥ ਨਹੀਂ ਆ ਮਸਲੇ ਕੋਈ ਹਲੋ ਬਾਈ ਹਲੋ ਕੋਈ ਨਹੀਂ ਬਸ ਠੀਕ ਹੈ ਕਿੰਨੇ ਬਣ ਗਏ ਬਾਈ ਦੱਸੋ ਮੈਨੂੰ ਲਓ ਜੀ ਇਹ ਇੱਕ ਮਿੰਟ ਬਸ ਠੀਕ ਹੈ ਕੋਈ ਨਹੀਂ ਜੀ ਹਾਂ ਤੁਹਾਡੇ ਪਾਣੀ ਦੇਤਾ ਪੈਟ ਦੇਤੇ ਆ ਵੱਢ ਦੋ ਦੇਤੇ ਆਪੇ ਵੜ ਆਪੇ ਵੰਡ ਲੈਣਗੇ ਬਾਈ ਕਿੰਨੇ ਜੀ ਆਇਓ ਅੱਗੇ ਆਇਓ ਕਿੰਨੇ ਜੀ ਹੋ ਦਿਓ ਜੀ ਦੋ ਦਿਓ ਤੇ ਦੋ ਦਿਓ ਦੋ ਮਿੱਠੇ ਦੇ ਦਿਓ ਤੁਹਾਡੇ ਕੋਲ ਮਿੱਠੇ ਤੇ ਪੈਸੇ ਨੇ ਐਕਸਟਰਾ ਵਿਕਾਸ ਭਈ ਬੱਚਿਆਂ ਨੂੰ ਦੇ ਆ ਬਾਈ ਕੋਈ ਨਹੀਂ ਆ ਬੱਚਿਆਂ ਨੂੰ ਵੀ ਦਿਓ ਜੀ ਕਿੰਨੇ ਜੀ ਨੇ ਦੇ ਤਿੰਨ ਹੈ ਦੇ ਤੇ ਤਿੰਨ ਦੂਸਰੇ ਦੇ ਦੇ ਕੋਈ ਨਹੀਂ ਜਿਹੜਾ ਲੈ ਲੈਨੇ ਆ ਚੱਲ ਇਹਦੇ ਸਿਰ ਤੇ ਲਾਈ ਰੱਖ ਇੱਕ ਹੋਰ ਮੇਰੇ ਸਿਰ ਤੇ ਨਹੀਂ ਯਾਰ ਹੱਥ ਤੋਂ ਕਿੰਨੇ ਜਲਦੀ ਐਸੋ ਉਹ ਤਾਂ ਭਾਂਡਾ ਤੇ ਫਿਰ ਵੱਡਾ ਜਰਾ ਲਿਓ ਹਾਂ ਇਹ ਬਾਂਡਾ 8 ਜੀ ਆ ਤੇ ਚੱਲ ਹੁਣ ਫੜਾ ਹੁਣ ਇੰਜ ਫੜਾ ਕੋਈ ਨਹੀਂ ਠੀਕ ਮਿੱਠੇ ਫੜਾਓ ਨਾ ਹੁਣ ਆਲੋ ਜੀ ਆਲੋ ਚੱਲ ਚੱਲ ਮੇਰਾ ਪੁੱਤਰ ਆਲੋ ਫੜੋ ਚਲੋ ਭਾਈਆਂ ਨੂੰ ਦੇ ਦਿਓ ਸਾਰੇ ਜਿਹੜੇ ਚਾਵਲ ਵਧੇ ਨੇ ਨਾ ਆ ਫੜੋ ਜੀ ਆ ਬੰਦ ਕਰੋ ਜੀ ਬੈਲ ਲਾਉਣ ਦੀ ਬਾਹਰ ਪਿਛਾ ਪਾਣੀ ਵੀ ਦੇ ਦੇਣਾ ਪਾਣੀ ਦੇਤੇ ਪਹਿਲੇ ਪੈਟ ਦੇ ਦਿਓ ਉਹਦੀ ਪੈਟ ਫੜਾਓ ਇੱਧਰ ਇਹ ਆ ਪਾਣੀ ਫੜੋ ਹੋਰ ਮੇਰਾ ਫੜੋ ਭਰਾ ਆ ਪੈਟ ਲਓ ਜੀ ਵੰਡ ਆ ਵੰਡ ਆਪੇ ਲੈਣਾ ਬਾਈ ਇਹ ਆਪੇ ਇਮਾਨਦਾਰੀ ਨਾਲ ਕਿੰਨਾ ਕੁ ਰਹਿ ਗਿਆ ਮਿੱਠਾ ਤੋੜਦਾ ਮੈਂ ਟੈਨਸ਼ਨ ਨਾ ਮੈਨੂੰ ਫੜਾਈ ਚਲੋ ਆ ਬਸ ਆਲੋ ਦੋ ਤਿੰਨ ਦੂਸਰੇ ਵੀ ਦਿਓ ਨਾ ਬਾਈ ਆਲੋ ਦੋ ਦੂਸਰੇ ਵੀ ਆ ਫੜੋ ਨਾ ਤੁਸੀਂ ਵੀ ਦਿੰਨੇ ਆ ਆਲੋ ਜੀ ਇਹ ਐ ਠੀਕ ਹੈ ਜੀ ਬਣ ਜਾਏਗਾ ਕੰਮ ਚਲ ਹਾਂ ਪਾਣੀ ਹੋ ਗਿਆ ਜੀ ਬਸ ਠੀਕ ਹੈ ਅੱਛਾ ਜੀ ਦੱਸੋ ਅਗਲੇ ਬੰਦੇ ਹੋਰ ਹੈ ਜੀ ਧਿਆਨ ਨਾਲ ਆ ਲੋ ਜੀ ਆ ਲੋ ਇੱਕ ਮਿੰਟ ਇਹਨਾਂ ਨਮਕੀਨ ਦਿਓ ਇਹਨਾਂ ਨੂੰ ਮਿੱਠਾ ਹੋਰ ਦਿਓ ਆ ਲੋ ਫੜੋ ਜੀ ਫੜੋ ਅੱਧੇ ਦੋ ਹੋ ਦਿਓ ਇਹਨਾਂ ਨੂੰ ਇੱਕ ਹੋਰ ਦਿਓ ਇੱਕ ਹੋਰ ਦਿਓ ਨਾ ਮਿੱਠੇ ਹੋਰ ਦਿਓ ਮਿੱਠੇ ਪਿਓ ਜਾਂ ਫਿਰ ਦਿਓ ਹੁਣ ਸਾਰੇ ਆ ਲੋ ਇਹ ਫੜੋ ਬਾਜੀ ਇੱਧਰ ਦਿਓ ਯਾਰ ਭਾਈ ਮੁੱਕ ਗਿਆ ਭਾਈ ਬਾਜ਼ਾਰ ਦੀ ਚੜ੍ਹ ਜਗਾ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਜੀ ਮਾਜ਼ਰਤ ਜਿਹੜੇ ਵੀਰ ਭਰਾ ਰਹਿ ਗਏ ਉਹਨਾਂ ਨੂੰ ਮਾਜ਼ਰਤ ਭਰਾ ਤੇ ਹਾਂ ਬਹੁਤ ਸ਼ੁਕਰੀਆ ਬਾਜੀ ਦੁਆ 'ਚ ਯਾਦ ਰੱਖਿਓ ਦੁਆ ਲਾਜ਼ਮੀ ਕਰਦੇ ਰਹੋ ਕਿ ਰੱਬ ਸਾਰਿਆਂ ਨੂੰ ਆਦੇ ਹਿਫਜ਼ੋ ਮਾਨ 'ਚ ਰੱਖੇ ਸਲਾਮਤ ਰੱਖੇ ਜੀ ਤੇ ਜਿਨ੍ਹਾਂ ਭਰਾਵਾਂ ਤੇ ਆਫਤ ਆਈ ਆ ਡਾਲਾ ਲਾਓ ਜੀ ਜਿਨ੍ਹਾਂ ਭਰਾਵਾਂ ਤੇ ਆਫਤ ਆਈ ਆ ਰੱਬ ਉਹਨਾਂ ਨੂੰ ਸਬਰ ਦੇਵੇ ਤਹਮਲ ਦੇਵੇ ਤੇ ਜਿਹੜੇ ਬਚੇ ਆ ਤੇ ਰੱਬ ਉਹਨਾਂ ਨੂੰ ਬਚਾ ਕੇ ਰੱਖੇ ਜੀ ਲੋ ਜੀ ਹੁਣ ਜਾਣੇ ਆ ਇੱਥੋਂ ਆਪਾਂ ਵਾਪਸ ਹੋ ਗਏ ਵਿਹਲੇ ਆਪਾਂ ਬਿਲਕੁਲ ਠੀਕ ਹੈ ਲੋ ਜੀ ਅੱਲਾ ਦੀ ਸ਼ੁਕਰ ਠੀਕ ਹੈ ਰਸਾਨ ਭਾਈ ਆ ਜਾਓ ਜੀ ਫਿਰ ਮਿਲਦੇ ਆ ਜਾ ਕੇ ਘਰੇ ਗੱਡੀ ਉਹ ਅੱਗੇ ਲੱਗੀ ਆਪਣੀ ਬਈਏ ਜਾ ਕੇ ਆ ਹੁਣ ਦਰਿਆ ਇੱਥੇ ਆ ਪਾਣੀ ਵਗਦਾ ਪਿਆ ਜੀ ਵੇਖੋ ਦਰਿਆ ਦੇ ਬਿਲਕੁਲ ਕੰਢਿਆਂ ਤੇ ਲੋਕ ਆ ਰੱਬ ਇਹਨਾਂ ਨੂੰ ਮਹਿਫੂਜ਼ ਰੱਖੇ ਸਲਾਮਤ ਰੱਖੇ ਜੀ ਲੋ ਜੀ ਪਹੁੰਚ ਆਏ ਆ ਵਾਪਸੀ अस्सलाम वालेकुम जी ਵਾਲੇਕੁਮ अस्सलाम ਕੀ ਹਾਲ ਹੈ ਕੀ ਬਣਾਇਆ ਜੀ ਕੀ ਬਣਾਇਆ ਪਿੱਛੋਂ ਸਾਡੇ ਖਾਣ ਨੂੰ ਕੀ ਬਣਾਇਆ ਮਿੰਨੀ ਬਣਾਈ ਪਿੰਡੀ ਬਣਾ ਲਈਏ ਹਾਂਜੀ ਅਮਰ ਭਾਈ ਸਵੇਰ ਗਿਆ ਸੀ ਤੇ ਸ਼ਾਮ ਨੂੰ ਨਹੀਂ ਗਿਆ ਸ਼ਾਮ ਨੂੰ ਟੀਮ ਹੋਰ ਗਈ ਸੀ ਤਾਂ ਕਰਕੇ ਅਮਰ ਭਾਈ ਪਿੱਛੋਂ ਫਿਰ ਖਾਣੇ ਦਾਣੇ ਦਾ ਇੰਤਜ਼ਾਮ ਕਰ ਰਹੇ ਸੀ ਬਾਕੀ ਟੀਮ ਵਾਸਤੇ ਮਾਸ਼ਾਅੱਲਾ ਖਾਣੇ ਦਾ ਇੰਤਜ਼ਾਮ ਹੋ ਗਿਆ ਹੁਣ ਜਿਸ ਤਰ੍ਹਾਂ ਹੀ ਸਾਰੇ ਸਾਥੀ ਆ ਜਾਣਗੇ ਸ਼ਾਮ ਦਾ ਖਾਣਾ ਖਾ ਕੇ ਆਰਾਮ ਕਰਾਂਗੇ ਥੋੜੀ ਦੇਰ ਇਹ ਆਰਾਮ ਕਰਨਗੇ ਤਾਂ ਅਸੀਂ ਅਸੀਂ ਅਗਲੀ ਤਿਆਰੀ ਕਰਾਂਗੇ ਸਵੇਰ ਦੀ ਲਓ ਜੀ ਮਾਸ਼ਾਅੱਲਾ ਤੇ ਪਰ ਬਾਰਿਸ਼ ਉਸ ਤੋਂ ਬਾਅਦ ਤਾਂ ਨਹੀਂ ਇੱਥੇ ਪਈ ਫਿਰ ਜਦੋਂ ਅਸੀਂ ਚੱਲ ਗਏ ਸੀ ਬਾਰਿਸ਼ ਰੁਕੀ ਨਹੀਂ ਹੈ ਨਹੀਂ ਉਸ ਤੋਂ ਬਾਅਦ ਵੀ ਪਈ ਹੈ ਹਾਂਜੀ ਅੱਲਾ ਮਗਰਿਬ ਟਾਈਮ ਤੱਕ ਬਾਰਿਸ਼ ਹੁੰਦੀ ਓਏ ਹੋਏ ਹੋਏ ਲਓ ਜੀ ਸਾਰੇ ਦੋਸਤ ਵਗੈਰਾ ਆਏ ਬੈਠੇ ਆ ਨਾਸਰ ਭਾ ਹੁਣੇ ਪਹਿਲੇ ਆ ਗਏ ਸੀ ਤੇ ਬਾਕੀ ਵਕਾਰ ਹੋਣੇ ਦੇ ਨਾਲ ਆਪਾਂ ਆਏ ਆ ਤੇ ਜੋਈਆ ਸਾਹਿਬ ਤਾਂ ਪਹਿਲੇ ਆਏ ਬੈਠੇ ਨੇ ਜੋਈਆ ਸਾਹਿਬ ਦਾ ਗ੍ਰੇਟ ਕੀ ਹਾਲ ਹੈ ਤੇਰੇ ਬੇਲੀ ਆ ਰਿਹਾ ਸਨ ਪਿੱਛੇ ਉਹ ਮਿਲ ਗਏ ਸੀ ਸਾਨੂੰ ਉੱਥੇ ਮਿਲ ਗਏ ਸੀ ਮੇਰੇ ਫੈਨ ਅੱਛਾ ਮੇਰੇ ਫੈਨ ਨੇ ਉਹ ਤੇਰਾ ਬੜਾ ਪੁੱਛ ਰਿਹਾ ਸਨ ਮੈਂ ਕਿਹਾ ਉਹ ਤੇ ਦੂਰ ਹੀ ਰਹਿਣਾ ਉਹ ਬੰਦਾ ਮੋਹ ਲੈਂਦਾ ਜੇ ਬੰਦਾ ਮੋਹ ਲੈਂਦਾ ਜੇ ਅੱਛਾ ਠੱਗ ਲੈਂਦਾ ਜੀ ਉਹ ਪਿਆਰ ਨਾਲ ਹੋਰ ਠੀਕ ਹੋ ਚੱਕਰ ਵੀ ਉੱਚ ਬਚ ਜਾਓ ਹਾਂ ਤੇ ਮੈਂ ਹਲੇ ਇੱਕ ਗੱਲ ਸੋਚੀ ਆ ਮੈਂ ਇੱਥੇ ਆਇਆ ਨਾ ਮੈਨੂੰ ਇੱਕ ਪਤਾ ਲੱਗਾ ਵਾ ਕਿ ਇਹਨਾਂ ਦੇ ਪਿੰਡ ਦੇ ਵਿੱਚ ਹਜ਼ਾਰ ਘਰ ਨੇ ਹੈ ਤੇ ਉਹ ਮੈਂ 1000 ਘਰ ਹੋਣਾ ਹੈ ਹਾਂਜੀ ਉਹ 1000 ਘਰ ਵਾਲੀ ਮੈਂ ਗੱਲ ਕੀਤੀ ਜੀ ਮੈਂ ਸਟਾਰ ਆ ਇੱਥੋਂ ਅੱਛਾ ਤੇ 1000 ਘਰ ਦਾ ਸਟਾਰ ਹੋਣਾ ਬੜੀ ਵੱਡੀ ਗੱਲ ਏ ਇੱਕ ਘਰ ਦਾ ਸਟਾਰ ਨਹੀਂ ਮਾਰਦਾ ਨਹੀਂ ਵੱਡੀ ਗੱਲ ਏ ਤੇ ਬਾਕੀ ਲੋ ਜੀ ਹੁਣ ਪਹੁੰਚ ਗਏ ਆ ਹੁਣ ਆਰਾਮ ਵਗੈਰਾ ਕਰਦੇ ਆ ਆਰਾਮ ਸਕੂਨ ਦੇ ਨਾਲ ਇਹ ਆ ਵੀ ਹੁਣ ਖਾਣਾ ਛਾਣਾ ਖਾ ਕੇ ਰੈਸਟ
ਆਮਰ ਬਾਈ ਹੁਣ ਖਾਣਾ ਬਣਾਉਣਗੇ, ਥੋੜੀ ਦੇਰ ਬਾਅਦ 11:30 ਵਜੇ ਦੁਬਾਰਾ ਸ਼ੁਰੂ ਕਰਨਗੇ। ਸਵੇਰ 5 ਵਜੇ ਫਿਰ ਇਨਸ਼ਾਅੱਲਾ ਦੁਬਾਰਾ ਨਿਕਲਾਂਗੇ ਆਪਾਂ ਹੋਰ ਕਿਸੇ ਪਾਸੇ ਜਿੱਥੇ ਲੋਕਾਂ ਨੂੰ ਮਦਦ ਦੀ ਲੋੜ ਆ। ਅੱਜ ਇੱਧਰ ਗਏ ਸੀ ਸਤਲੁਜ ਵਾਲੀ ਸਾਈਡ ਤੇ ਮੇਨ ਦਰਿਆ ਵੱਲ, ਠੀਕ ਹੈ, ਲੇਕਿਨ ਜਿੱਥੇ ਹੁਣ ਸੈਲਾਬ ਆਇਆ ਵਾ ਇਧਰਲੇ ਪਾਸੇ ਸਾਈਡ ਤੇ ਜਿੱਥੇ ਆਪਾਂ ਕੱਲ ਗਏ ਸੀ, ਹੋ ਸਕਦਾ ਮਾਰਨਿੰਗ ਦੀ ਜਿਹੜੀ ਸ਼ਿਫਟ ਆ ਉਹਨੂੰ ਲੱਗਦੀ ਆ। ਤੇ ਗੱਡੀ ਵੀ ਆਪਣੀ ਆ ਗਈ ਆਪਣੇ ਮਗਰ ਹੀ। ਤੇ ਬਾਕੀ ਹੁਣ ਦਿਓ ਜੀ ਇਜਾਜ਼ਤ, ਮਿਲਦੇ ਆ ਸਵੇਰ ਨਵੇਂ ਵਲੌਗ ਦੇ ਵਿੱਚ। ਤੇ ਦੁਆਵਾਂ ਦੇ ਵਿੱਚ ਬਹੁਤ ਜ਼ਿਆਦਾ ਯਾਦ ਰੱਖਣਾ ਵਾ, ਦੁਆ ਕਰਦੇ ਰਿਹਾ ਕਰੋ, ਦੁਆ ਦੀ ਬਹੁਤ ਜ਼ਿਆਦਾ ਲੋੜ ਆ। ਸੋ ਆਦਾ ਬਹੁਤ ਸਾਰਾ ਧਿਆਨ ਖਿਆਲ, ਤੇ ਹੁਣ ਦਿਓ ਇਜਾਜ਼ਤ, ਰੱਬ ਰੱਖਾ ਜੀ।